ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 3 ਜੁਲਾਈ 2017 19 ਹਾੜ ਨਾਨਕਸ਼ਾਹੀ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਰਾਜ ਸਾਹਿਬ, ਜਿਸ ਤਰ੍ਹਾਂ ਕਿ ਅੱਜ ਵੀਕ ਦੇ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ ਹੈ ਤੇ ਆਪਾਂ ਅੱਜ ਦੇ ਇਸ਼ੂ ਤੋਂ ਪਹਿਲਾਂ ਅੱਜ ਦੇ ਜਿਹੜੇ ਜਿਸ ਤਰ੍ਹਾਂ ਕਿ ਤੁਹਾਡਾ ਵੀਕਐਂਡ ਹਮੇਸ਼ਾ ਹੀ ਤੁਸੀਂ ਕਿਧਰੇ ਨਾ ਕਿਧਰੇ ਗੁਜ਼ਾਰਦੇ ਹੈਗੇ ਹੋ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਵੀਕਐਂਡ ਦੱਸ ਦਿਓ, ਉਸ ਤੋਂ ਬਾਅਦ ਆਪਾਂ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਹਨਾਂ ਬਾਰੇ ਤੁਹਾਡੇ ਤੋਂ ਜਾਣਕਾਰੀ ਲਵਾਂਗੇ। ਦੇਖੋ, ਜਿਵੇਂ ਪਿਛਲੇ ਦਿਨਾਂ 'ਚ ਡਾਕਟਰ ਗੁਰਮੀਤ ਸਿੰਘ ਔਲਖ ਕੌਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਜੀ, ਜਿਨ੍ਹਾਂ ਨੇ ਲਗਭਗ 32-33 ਸਾਲ ਬਿਲਕੁਲ ਅਨਵੇਵਰਿੰਗ, ਬਿਨਾਂ ਹਿੱਲੇ, ਬਿਨਾਂ ਝੁਕੇ, ਬਿਨਾਂ ਸਾਹ ਲਿਆ ਖਾਲਿਸਤਾਨ ਦੀ ਕਾਇਮੀ ਲਈ ਕਾਂਗਰਸ ਦੇ ਕੋਰੀਡੋਰਸ ਦੇ ਵਿੱਚ ਹੋਏ, ਰਾਈਟਿੰਗਸ ਰਾਹੀਂ ਹੋਏ, ਥਾਂ ਥਾਂ ਜਾ ਕੇ ਹੋਏ, ਖਾਲਿਸਤਾਨ ਦਾ ਝੰਡਾ ਉਹਨਾਂ ਨੇ ਬੁਲੰਦ ਰੱਖਿਆ ਜੀ। ਉਹ ਪਿਛਲੇ ਦਿਨੀ ਚੜ੍ਹਾਈ ਕਰ ਗਏ ਸਨ ਔਰ ਉਹਨਾਂ ਦਾ ਅੰਤਮ ਸੰਸਕਾਰ ਔਰ ਅੰਤਮ ਅਰਦਾਸ ਜੀ ਜਿਹੜੀ ਹੈ ਉਹ ਇਸ ਸੈਚਰਡੇ ਜੁਲਾਈ 1 ਨੂੰ ਵਰਜੀਨੀਆ ਦੇ ਵਿੱਚ ਸੀ ਔਰ ਉਹਨਾਂ ਦੀ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਬ੍ਰੈਡਿਕ ਰੋਡ ਸਿੰਘ ਸਭਾ ਗੁਰਦੁਆਰਾ ਉੱਥੇ ਸੀ। ਸੋ ਇਹ ਫਿਊਨਰਲ ਔਰ ਗੁਰਦੁਆਰਾ ਸਾਹਿਬ ਨੇੜੇ ਨੇੜੇ ਹੀ ਨੇ ਜੀ। ਸੋ ਜ਼ਾਹਰ ਹੈ ਕਿ ਬੇਸ਼ੱਕ ਇਸ ਵੀਕਐਂਡ ਕੈਲੀਫੋਰਨੀਆ ਜਾਣ ਦਾ ਜਿਹੜਾ ਇਨਵੀਟੇਸ਼ਨ ਵੀ ਸੀ ਔਰ ਪ੍ਰੋਗਰਾਮ ਬਣ ਰਿਹਾ ਸੀ, ਬਟ ਇਹ ਅਚਾਨਕ ਘਟਨਾ ਦੁਖਦਾਈ ਵਾਪਰਨ ਤੋਂ ਬਾਅਦ ਨਾ ਸਿਰਫ ਅਸੀਂ ਉੱਥੇ ਗਏ, ਸਗੋਂ ਇੱਕ ਬੜੀ ਖੁਸ਼ੀ ਦੀ ਗੱਲ ਸੀ ਕਿ ਸਾਰੇ ਅਮਰੀਕਾ, ਕੈਨੇਡਾ ਚੋਂ ਔਰ ਈਵਨ ਪੰਜਾਬ ਚੋਂ ਵੀ ਜਿਹੜੇ ਨੇ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਸਰਦਾਰ ਹਰਚਰਨਜੀਤ ਸਿੰਘ ਧਾਮੀ ਜੀ ਜਿਹੜੇ ਨੇ ਉਹ ਪਹੁੰਚੇ ਹੋਏ ਸਨ। ਕੈਨੇਡਾ ਤੋਂ ਸੁਖਵਿੰਦਰ ਸਿੰਘ ਹੰਸਰਾ, ਉਹਨਾਂ ਦੇ ਨਾਲ ਟੋਰਾਂਟੋ ਤੋਂ ਹੋਰ ਸੱਜਣ, ਔਰ ਮੌਂਟਰੀਆਲ ਤੋਂ ਵੀਰ ਮਨਵੀਰ ਸਿੰਘ ਜਿਹੜੇ ਨੇ ਉਹ ਆਪਣੇ ਪਰਿਵਾਰ ਨਾਲ ਆਏ ਹੋਏ ਸੀ। ਔਰ ਅਮਰੀਕਾ ਭਰ ਚੋਂ ਕੋਈ ਸਟੇਟ ਐਸੀ ਨਹੀਂ ਹੋਏਗੀ ਜਿੱਥੋਂ ਕੋਈ ਫਲਾਈ ਕਰਕੇ ਨਾ ਆਇਆ ਹੋਏ। ਔਰ ਇਸ ਸਾਰੇ ਦਾ ਹੀ ਨਤੀਜਾ ਸੀ ਕਿ ਬੇਸ਼ੱਕ ਜਦੋਂ ਅਸੀਂ ਅੰਤਮ ਸੰਸਕਾਰ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੁਖਦਾਈ ਘਟਨਾਵਾਂ ਦੀ ਗੱਲ ਕਰਦੇ ਹਾਂ, ਪਰਿਵਾਰ ਦੇ ਲਈ ਵੀ ਔਰ ਹਰ ਇੱਕ ਦੇ ਲਈ, ਤੁਸੀਂ ਜਦੋਂ ਕਿਸੇ ਵੀ ਸੋਗਵਾਰ ਮਾਹੌਲ ਦੇ ਵਿੱਚ ਹੁੰਦੇ ਹੋ ਤੁਸੀਂ ਉਸ ਦਰਦ ਨੂੰ ਮਹਿਸੂਸ ਕਰਦੇ ਹੋ। ਲੇਕਿਨ ਇਹ ਸਾਰੇ ਹੀ ਜਿਹੜਾ ਸੈਚਰਡੇ ਦਾ ਸਮਾਗਮ, ਸੰਸਕਾਰ ਔਰ ਅੰਤਮ ਅਰਦਾਸ ਦੋਨੋਂ ਹੀ ਜੀ ਇਵੇਂ ਲੱਗਦਾ ਸੀ ਕਿ ਵੀ ਅਸੀਂ ਇੱਕ ਲਾਈਫ ਨੂੰ ਸੈਲੀਬ੍ਰੇਟ ਕਰਨਾ ਹੈ, ਇੱਕ ਨਿਸ਼ਾਨੇ ਦੀ ਪ੍ਰਾਪਤੀ ਲਈ ਜਿਨ੍ਹਾਂ ਨੇ ਜਿਹੜਾ ਬਿਨਾਂ ਝੁਕਿਆਂ ਜਿਹੜਾ ਉਹ ਝੰਡਾ ਬੁਲੰਦ ਰੱਖਿਆ। ਜਿੱਥੇ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਉੱਥੇ ਰਿਜ਼ੋਲਵ ਵੀ ਸੀ ਖਾਲਿਸਤਾਨ ਦੀ ਕਾਇਮੀ ਦਾ ਔਰ ਇਹ ਜ਼ਾਹਰ ਸੀ। ਹਾਲਾਂ ਪਰਿਵਾਰ ਦੀਆਂ ਕੁਛ ਆਪਣੀਆਂ ਕੰਪਲਸ਼ਨਸ ਹੁੰਦੀਆਂ ਨੇ, ਬਹੁਤ ਵਾਰ ਜਦੋਂ ਮਿਕਸ ਪਰਿਵਾਰ ਹੁੰਦੇ ਨੇ, ਤੁਸੀਂ ਸਾਰੇ ਪਾਸਿਓਂ ਤੁਹਾਡੇ ਵੈਲਵਿਸ਼ਰ ਆਏ ਹੁੰਦੇ ਨੇ ਤੇ ਤੁਸੀਂ ਇਹ ਵੀ ਨਹੀਂ ਪ੍ਰਭਾਵ ਦੇਣਾ ਚਾਹੁੰਦੇ ਕਿ ਜੀ ਇਹ ਬਿਲਕੁਲ ਖਾਲਿਸਤਾਨ ਦੀ ਗੱਲ ਹੋਏ, ਪਰ ਉੱਥੇ ਇਸ ਕਿਸਮ ਦਾ ਇੱਕ ਆਪ ਮੁਹਾਰਾ ਜੋਸ਼ ਸੀ। ਔਰ ਜਿਵੇਂ ਜਿਹੜੇ ਕੈਨੇਡਾ ਤੋਂ ਵੀਰ ਆਏ ਉਹਨਾਂ ਨੇ ਵੀ ਖਾਲਿਸਤਾਨ ਦਾ ਝੰਡਾ ਲੈ ਕੇ ਆਏ ਸਨ, ਨਿਊਯਾਰਕ ਤੋਂ ਜਿਹੜੇ ਵੀਰ ਗਏ ਔਰ ਉਹਨਾਂ ਦੀ ਜਿੱਥੇ ਉਹਨਾਂ ਦਾ ਜਿਹੜਾ ਮ੍ਰਿਤਕ ਸਰੀਰ ਜਿਹੜਾ ਉਹ ਅੰਤਮ ਦਰਸ਼ਨਾਂ ਦੇ ਲਈ ਰੱਖਿਆ ਹੋਇਆ ਸੀ ਉਹਦੇ ਪਿੱਛੇ ਵੀ ਜਿਹੜਾ ਅਮਰੀਕਾ ਦਾ ਝੰਡਾ ਔਰ ਖਾਲਿਸਤਾਨ ਦਾ ਝੰਡਾ ਜਿਹੜਾ ਉਹ ਨਾਲ ਨਾਲ ਲੱਗੇ ਹੋਏ ਸੀ। ਔਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਜਿਹੜਾ ਉਹਨਾਂ ਨੂੰ ਦੁਸ਼ਾਲੇ ਭੇਟ ਕੀਤੇ ਗਏ, ਉਹਨਾਂ ਦੇ ਮ੍ਰਿਤਕ ਸਰੀਰ ਦੇ ਉੱਤੇ ਇੱਕ ਜਿਹੜਾ ਕਾਈਂਡ ਆਫ ਆਨਰ ਹੁੰਦਾ ਹੈ। ਸੋ ਰਾਹ ਚਾਹੁੰਦੇ ਆ ਇੱਕ ਵੀਰ ਮੈਨੂੰ ਪੁੱਛ ਵੀ ਰਹੇ ਸੀ ਕਿ ਇਹਦੀ ਕੀ ਅਹਿਮੀਅਤ ਹੈ ਧਾਰਮਿਕ ਤੌਰ ਤੇ। ਮੈਂ ਕਿਹਾ ਜੀ ਧਾਰਮਿਕ ਤੌਰ ਤੇ ਤਾਂ ਜੋ ਬੰਦੇ ਨੇ ਕੀਤਾ ਆਪਣੇ ਜੀਵਨ ਦੇ ਵਿੱਚ ਉਹ ਨਾਲ ਲੈ ਗਿਆ, ਲੇਕਿਨ ਇਹ ਇੱਕ ਰੈਕਗਨੀਸ਼ਨ ਹੁੰਦੀ ਹੈ ਸਮਾਜਿਕ ਤੌਰ ਦੇ ਉੱਤੇ
ਇਹ ਕੋਈ ਸੰਵਿਧਾਨ 'ਚ ਨਹੀਂ ਕਿਸੇ 'ਚ ਲਿਖਿਆ ਹੁੰਦਾ। ਲੇਕਿਨ ਹੁਣ ਈਵਨ ਇਹਨਾਂ ਮੁਲਕਾਂ ਦੇ ਵਿੱਚ ਵੀ ਜਦੋਂ ਕੋਈ ਖਾਸ ਤੌਰ ਤੇ ਸੋਲਜਰ ਉਸ ਦੀ ਡੈਥ ਹੁੰਦੀ ਹੈ ਜਾਂ ਉਸ ਨੂੰ ਜਿਹੜਾ ਦਫਨਾਇਆ ਜਾਂਦਾ ਹੈ ਤੇ ਉਹ ਗੋਲ ਦਾਇਰੇ ਫੁੱਲਾਂ ਦੀ ਜਿਹਨੂੰ ਰੀਤ ਕਹਿੰਦੇ ਨੇ ਉਹ ਉਹਦੇ ਤੇ ਰੱਖੀ ਜਾਂਦੀ ਹੈ, ਗਾਰਡ ਆਫ ਆਨਰ ਦਿੱਤਾ ਜਾਂਦਾ। ਸੋ ਸਾਡੇ ਲਈ ਜਿਹੜਾ ਗਾਰਡ ਆਫ ਆਨਰ ਇਹੀ ਸੀ ਉਹਨਾਂ ਦਾ ਕਿ ਵੀ ਜਿੱਥੇ ਹੁਮਾ ਕੇ ਸਮੁੱਚੀਆਂ ਹੀ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਦੋਂ ਤੁਸੀਂ ਪੋਲੀਟੀਕਲੀ ਐਕਟਿਵਿਜ਼ਮ ਦੇ ਵਿੱਚ ਆਉਂਦੇ ਹੋ ਤੁਹਾਡੇ ਹਰ ਗੱਲ ਨਾਲ ਹਰ ਕੋਈ ਸਹਿਮਤ ਨਹੀਂ ਹੁੰਦਾ। ਫਿਰ ਜਿਹੜੀਆਂ ਇਸ ਕਿਸਮ ਦੀਆਂ ਸਿੰਗਲ ਹੈਂਡਡਲੀ ਚੈਲੰਜ ਲੈਣ ਵਾਲੀਆਂ ਸ਼ਖਸੀਅਤਾਂ ਹੁੰਦੀਆਂ ਨੇ ਉਹ ਬਹੁਤ ਵਾਰ ਜਿਹੜਾ ਉਹ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਗੱਲ 'ਚ ਨਹੀਂ ਹੁੰਦਾ। ਉਹਨਾਂ ਦੀ ਇੱਕ ਆਪਣੀ ਕਨਵਿਕਸ਼ਨ ਹੁੰਦੀ ਹੈ ਕਿਸੇ ਬਾਰੇ, ਉਹ ਜੋ ਕਹਿ ਦੇਣ ਉਹਦੇ ਤੇ ਵੀ ਉਹ ਖਲੋਤੇ ਰਹਿੰਦੇ ਨੇ, ਉਹ ਭਾਵੇਂ ਹਾਂ ਪੱਕੀ ਹੋਏ ਭਾਵੇਂ ਨਾ ਪੱਕੀ ਹੋਏ, ਭਾਵੇਂ ਰੀਜ਼ਨੇਬਲ ਹੋਏ ਭਾਵੇਂ ਨਾ ਹੋਏ। ਇਹ ਪੈਕੇਜ ਹੀ ਹੁੰਦਾ ਜਿਹੜਾ ਬੰਦਾ ਇੱਕ ਪਾਸੇ ਜਿਹਨੂੰ ਅਸੀਂ ਹੱਠੀ ਕਹਿੰਦੇ ਆ, ਜ਼ਿੱਦੀ ਕਹਿੰਦੇ ਆ। ਹੁਣ ਜ਼ਿੱਦ ਔਰ ਹੱਠ ਇੱਕੋ ਹੀ ਗੱਲ ਹੁੰਦੀ ਹੈ। ਜੇ ਕੋਈ ਨੈਗੇਟਿਵ ਅਦਰਵਾਈਜ਼ ਹੋਏਗਾ ਜੇ ਬੰਦਾ ਬੜਾ ਜ਼ਿੱਦੀ ਹੈ, ਤੇ ਜੇ ਕੋਈ ਸਿਦਕ ਨਿਭਾ ਜਾਂਦਾ ਹੈ ਫਿਰ ਅਸੀਂ ਹੱਠੀ ਕਹਿੰਦੇ ਹਾਂ। ਔਰ ਅਸੀਂ ਅਰਦਾਸ ਵੀ ਯਾਦ ਕਰਦੇ ਹਾਂ, ਹੱਠੀਆਂ ਜੱਪੀਆਂ ਤੱਪੀਆਂ। ਸੋ ਗੱਲ ਉਸੇ ਹੀ ਪਰਸਨੈਲਿਟੀ ਦਾ ਹੀ ਉਹ ਹਿੱਸਾ ਹੁੰਦਾ। ਸੋ ਇੱਕ ਉਹ ਸਟਰੋਂਗ ਪਰਸਨੈਲਿਟੀ ਸਨ। ਪਰ ਇੱਕ ਗੱਲ ਜ਼ਾਹਰ ਸੀ ਕਿ ਜਿਵੇਂ ਹਰ ਇੱਕ ਨੇ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਜੀ ਔਰ ਉੱਥੇ ਪਹੁੰਚੇ, ਇਹ ਗੱਲ ਕਿਸੇ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਖਾਲਿਸਤਾਨ ਦੀ ਇਸ ਸਾਰੀ ਲਹਿਰ ਦੇ ਵਿੱਚ ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ। ਔਰ ਇਸ ਸਾਰੇ ਜਿਹੜਾ ਕ੍ਰੀਮੇਸ਼ਨ ਤੋਂ ਬਾਅਦ ਜਿਹੜਾ ਕਿ ਜੈਕਾਰਿਆਂ ਔਰ ਨਾਰਿਆਂ ਦੀ ਗੂੰਜ ਹੋਇਆ, ਖਾਲਿਸਤਾਨ ਜ਼ਿੰਦਾਬਾਦ ਹੀ ਜਿਹੜਾ ਉਹ ਕ੍ਰੈਮੇਟੋਰੀਅਮ 'ਚ ਵੀ ਗੂੰਜ ਰਿਹਾ ਸੀ। ਔਰ ਬਾਅਦ ਦੇ ਵਿੱਚ ਜਦੋਂ ਸਿੰਘ ਸਭਾ 'ਚ ਗੁਰਦੁਆਰਾ ਸਾਹਿਬ ਦੇ ਵੱਡੇ ਹਾਲ ਦੇ ਵਿੱਚ ਜਿਹੜਾ ਸ਼ਰਧਾਂਜਲੀ ਸਮਾਰੋਹ ਅੰਤਮ ਅਰਦਾਸ ਨਾਲ ਹੀ ਜੁੜਿਆ ਹੁੰਦਾ ਹੋਇਆ, ਤੇ ਫਿਰ ਮੇਰਾ ਖਿਆਲ ਹੈ ਵੀ 18-20 ਸਪੀਕਰ ਬੋਲ ਸਕੇ ਹੋਣਗੇ। ਲੇਕਿਨ ਉਹਨਾਂ ਦਾ ਸ਼ਾਮ ਦਾ ਵੀ ਦੀਵਾਨ ਹੁੰਦਾ ਹੈ, ਰਾਰਾਸ ਦਾ 17-18 ਦੀ ਅਜੇ ਲੰਬੀ ਲਿਸਟ ਸੀ ਬੋਲਣ ਵਾਲਿਆਂ ਦੀ ਜਿਨ੍ਹਾਂ ਦੇ ਨਾਂ ਪੜ੍ਹ ਕੇ ਉਹਨਾਂ ਨੇ ਜਿਹੜਾ ਸਮਾਪਤੀ ਕੀਤੀ। ਸੋ ਇੱਕ ਤੋਂ ਬਾਅਦ ਇੱਕ ਟ੍ਰਿਬਿਊਟ ਜਿਹੜੀ ਸੀ ਉਹ ਉਹਨਾਂ ਦੀ ਸ਼ਖਸੀਅਤ ਦੇ ਅੱਡ-ਅੱਡ ਕਰੈਕਟਰਿਸਟਿਕਸ ਨੂੰ ਬਿਆਨ ਕਰਦੀ ਸੀ। ਕ੍ਰੈਮੇਟੋਰੀਅਮ ਦੇ ਵਿੱਚ ਉੱਥੇ ਜਿਹੜਾ ਕ੍ਰੀਮੇਸ਼ਨ ਦੇ ਦੌਰਾਨ ਉਹਨਾਂ ਦੇ ਪਰਿਵਾਰ, ਉਹਨਾਂ ਦੇ 2 ਲੜਕੇ ਜਿਹੜੇ ਕਿ ਵਕੀਲ ਨੇ, ਉਹਨਾਂ ਦੀ ਇੱਕ ਡਾਟਰ ਔਰ ਉਹਨਾਂ ਦੀ ਗ੍ਰੈਂਡ ਡਾਟਰ, ਉਹਨਾਂ ਨੇ ਵੀ ਟ੍ਰਿਬਿਊਟ ਦਿੱਤੀ। ਉਹਨਾਂ ਦਾ ਇੱਕ ਇਹਨੂੰ ਅਸੀਂ ਹਿਊਮਨ ਐਸਪੈਕਟ ਕਹਿੰਦੇ ਹਾਂ। ਔਰ ਬਹੁਤ ਵਾਰ ਇਹ ਹੁੰਦਾ ਹੈ ਵੀ ਜਦੋਂ ਕੋਈ ਆਈਡੀਆਲੌਗ ਬਣ ਜਾਂਦਾ ਹੈ ਜਾਂ ਕੋਈ ਸਿਧਾਂਤਕ ਹੁੰਦਾ ਹੈ ਜਾਂ ਕੋਈ ਸੰਤ ਬਣ ਜਾਂਦਾ ਹੈ ਤਾਂ ਫਿਰ ਅਸੀਂ ਸੰਤ 'ਚ ਸਿਰਫ ਡਿਵਿਨਿਟੀ ਦੇਖਦੇ ਹਾਂ, ਡਿਵਾਈਨ ਐਸਪੈਕਟ ਦੇਖਦੇ ਹਾਂ, ਉਹਦਾ ਪੁੱਤਰ ਹੋਣਾ, ਉਹਦਾ ਪਤੀ ਹੋਣਾ, ਉਹਦਾ ਬਾਪ ਹੋਣਾ, ਜਾਂ ਉਹ ਸਾਰੇ ਘਰੇਲੂ 'ਚ ਕਿਵੇਂ ਕਰਦੇ ਹੋਣਗੇ ਜਾਂ ਕੀ ਹੈ। ਇਹ ਕਦੇ ਸਾਨੂੰ ਅਸੀਂ ਉਹਨਾਂ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਉਹਨਾਂ ਦਾ, ਅਸੀਂ ਉਹਨਾਂ ਨੂੰ ਸਿਰਫ ਡਿਵਾਈਨ ਦੇਖਣਾ ਚਾਹੁੰਦੇ ਜੀ। ਇਸੇ ਤਰ੍ਹਾਂ ਜਿਹੜੇ ਪੋਲੀਟੀਕਲ ਕਿਸੇ ਜੇ ਗੱਲ ਦਾ ਝੰਡਾ ਚੁੱਕ ਲੈਂਦੇ ਨੇ, ਅਸੀਂ ਫਿਰ ਉਹਨਾਂ ਦਾ ਸਿਰਫ ਉਹੀ ਰੂਪ ਦੇਖਿਆ ਹੁੰਦਾ ਹੈ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਦੇਖਿਆ ਹੁੰਦਾ। ਪਰ ਇੱਕ ਬਾਪ ਦੇ ਤੌਰ ਤੇ, ਇੱਕ ਦਾਦੇ ਦੇ ਤੌਰ ਤੇ, ਔਰ ਉਹਨਾਂ ਦਾ ਆਪਣਾ ਜਵਾਨੀ ਜਾਂ ਦੂਜੇ ਵੇਲੇ ਕਿਸ ਕਿਸਮ ਦੇ ਸੁਭਾਅ ਜਾਂ ਉਹ ਤੁਹਾਨੂੰ ਸਿਰਫ ਜਿਹੜੇ ਫੈਮਿਲੀ ਮੈਂਬਰਸ ਹੀ ਹੁੰਦੇ ਨੇ ਜਿਨ੍ਹਾਂ ਨੇ ਕਲੋਜ਼ਲੀ ਦੇਖਿਆ ਹੁੰਦਾ ਉਹੀ ਉਹਨੂੰ ਬਿਆਨ ਕਰ ਸਕਦੇ ਨੇ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਆਪਣੀ ਲਾਈਫ ਨੂੰ ਸਿਰਫ ਡਿਵੋਟ ਇੱਧਰ ਹੀ ਕੀਤਾ ਸੀ, ਫੈਮਿਲੀ ਬਾਰੇ ਜਾਂ ਦੂਜੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਸੋ ਇਹ ਵੀ ਇੱਕ ਆਸਪੈਕਟ ਸੀ ਜਿਹੜਾ ਸਾਹਮਣੇ ਆਇਆ ਕਿ ਵੀ ਉਹਨਾਂ ਨੇ ਈਵਨ ਕਿਵੇਂ ਆਪਣੇ ਬੱਚਿਆਂ ਨੂੰ ਵੀ ਚੰਗੀ ਤਾਲੀਮ ਦਿੱਤੀ। ਹਾਲਾਂਕਿ ਇਹ ਕੋਈ ਜ਼ਰੂਰੀ ਨਹੀਂ ਹੁੰਦਾ, ਉਹ ਕਿਸੇ ਘਰ 'ਚ ਕਦੇ ਕੋਈ ਸਰਦਾਰ ਕਪੂਰ ਸਿੰਘ ਜੰਮਦਾ ਜਾਂ ਕੋਈ ਹੋਰ ਹੁੰਦਾ ਬਹੁਤ ਵਾਰ, ਔਰ ਕਈ ਵਾਰ ਇਹ ਬੱਚਿਆਂ ਲਈ ਔਖਾ ਵੀ ਹੋ ਜਾਂਦਾ ਕਿਉਂਕਿ ਜਦੋਂ ਬਾਪ ਜਾਂ ਮਾਂ ਬਹੁਤ ਡਿਸਟਿੰਗੁਇਸ਼ਡ ਕਿਸੇ ਫੀਲਡ 'ਚ ਹੋਏ ਤਾਂ ਬੱਚੇ ਜਿੰਨੇ ਮਰਜ਼ੀ ਹੋ ਵੀ ਜਾਣ, ਉਹ ਉਸ ਲੈਵਲ ਤੇ ਤਾਂ ਕਿੱਥੇ ਪਹੁੰਚਣਾ ਹੁੰਦਾ, ਉਹ ਸਾਰੇ ਉਹੀ ਉਹਨਾਂ ਦਾ ਮਿਲਣ ਦਾ ਬਣ ਜਾਂਦਾ, ਉਹਦੇ ਨਾਲ ਮਿਲਦੇ ਨੇ, ਫਿਰ ਉਹਨਾਂ ਨੂੰ ਲੱਗਦਾ ਕਿ ਵੀ ਨਹੀਂ ਇਹ ਅਪ ਟੂ ਦੀ ਮਾਰਕ ਨਹੀਂ। ਔਰ ਇਹ ਹਮੇਸ਼ਾ ਜਿਹੜੇ ਸੈਲੀਬ੍ਰਿਟੀਜ਼ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਹੁੰਦਾ। ਈਵਨ ਜਿਹੜੇ ਵੱਡੀਆਂ ਸਿੰਗਰਸ ਔਰ ਆਰਟਿਸਟ ਔਰ ਕਲਾਕਾਰ ਹੁੰਦੇ ਨੇ ਉਹਨਾਂ ਦੀਆਂ ਵੀ ਹਾਲਾਂਕਿ ਬੇਟੀਆਂ ਜਾਂ ਬੇਟੇ ਉਹ ਆਰਟ ਦੇ ਵਿੱਚ ਆ ਜਾਣ, ਫਿਲਮੀ ਕਰੀਅਰ 'ਚ ਆ ਜਾਣ, ਸਿੰਗਿੰਗ 'ਚ ਆ ਜਾਣ, ਪਰ ਕਿਉਂਕਿ ਉਹਨਾਂ ਦੀ ਮਾਂ ਜਾਂ ਬਾਪ ਨੇ ਜੋ ਬਣਾ ਦਿੱਤਾ ਹੁੰਦਾ ਉਹ ਲੱਗਦਾ ਹੁੰਦਾ ਨਹੀਂ ਇਹ ਉਹ ਨਹੀਂ ਹੈ, ਇਹ ਫਲਾਣਾ ਨਹੀਂ ਹੈ। ਚਲੋ ਕੁੱਲ ਮਿਲਾ ਕੇ ਅਸੀਂ ਇਸ ਸਾਰੇ ਨੂੰ TV 84 ਦੀ ਟੀਮ ਨੇ ਰਿਕਾਰਡ ਕੀਤਾ ਦੋਨੋਂ ਇਵੈਂਟਸ ਨੂੰ, ਔਰ 3 ਘੰਟੇ ਦੇ ਲਗਭਗ ਦਾ ਪ੍ਰੋਗਰਾਮ ਕੱਲ ਜੁਲਾਈ 4 ਹੈ ਜੀ, ਅਮਰੀਕਾ ਦਾ ਇੰਡੀਪੈਂਡੈਂਸ ਡੇ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨਾਲ। ਔਰ ਬੇਸ਼ੱਕ ਪਹਿਲਾਂ ਅੱਜ ਚਲਾਉਣ ਦਾ ਸੋਚਿਆ ਜਾ ਰਿਹਾ ਸੀ ਉਹਨਾਂ ਦੇ ਉਸ ਪ੍ਰੋਗਰਾਮ ਨੂੰ,
ਫਿਰ ਮੇਰਾ ਇਹ ਲੇਟੈਂਟ ਥਾਟ ਸੀ ਮੇਰੇ ਮਨ 'ਚ ਆਇਆ, ਸੈਕੰਡਰੀ ਥਾਟ ਰਾਦਰ। ਮੈਂ ਕਿਹਾ ਜੀ ਜੇ ਜੁਲਾਈ 4 ਅਮਰੀਕਾ ਦੀ ਇੰਡੀਪੈਂਡੈਂਸ ਹੈ, ਉਹ ਰਿਜ਼ੋਲਵ 13 ਕਾਲੋਨੀਜ਼ ਦੇ ਨੁਮਾਇੰਦਿਆਂ ਦਾ, ਤੇ ਫਿਰ ਬੈਸਟ ਟ੍ਰਿਬਿਊਟ ਵੀ ਡਾਕਟਰ ਔਲਖ ਨੂੰ ਇਹ ਹੋਏਗੀ। ਔਰ ਕਿ ਕੱਲ ਅਸੀਂ ਇਹ ਸਾਰੀ 3 ਘੰਟੇ ਦੀ ਜਿਹੜੀ ਕਵਰੇਜ ਹੈ ਸ਼ਾਮ ਨੂੰ 7 ਵਜੇ ਤੋਂ 10 ਵਜੇ ਦੇ ਸਲੋਟ, ਜਿਹੜਾ ਸਾਡਾ ਪ੍ਰਾਈਮ ਟਾਈਮ ਸਲੋਟ ਹੈ, ਉਹਦੇ ਲਈ ਬੇਸ਼ੱਕ ਸਾਨੂੰ ਇਹ ਪ੍ਰੋਗਰਾਮ ਮਿਸ ਕਰਨਾ ਪਏਗਾ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੰਪੋਰਟੈਂਟ ਹੈ, ਕਿਉਂਕਿ ਜੇ ਆਫ ਟਾਈਮ ਤਾਂ ਤੁਸੀਂ ਦਿਖਾਉਂਦੇ ਹੋ ਹੁਣ, ਹਾਂ, ਔਰ ਇਹ ਜਿਹੜਾ ਹੈ ਸਾਈਮਲਟੇਨੀਅਸਲੀ ਫੇਸਬੁੱਕ ਤੇ ਵੀ ਹੋਏਗਾ ਔਰ ਉਹਦੀ ਲਾਈਵ ਕਵਰੇਜ ਵੀ ਹੋਏਗੀ ਸਾਰੀ ਗੈਜਟਸ ਦੇ ਉੱਤੇ। ਸੋ ਮੁੱਖ ਤੌਰ ਤੇ ਜਿਹੜੇ ਵੀ ਉੱਥੇ ਆਏ ਔਰ ਜਿਵੇਂ ਉਸ ਜਿਸ ਸਪਿਰਿਟ ਦੇ ਨਾਲ ਗਏ, ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਭਾਈ ਅਸੀਂ ਉਸ ਮਿਸ਼ਨ ਨੂੰ ਜਾਰੀ ਰੱਖਾਂਗੇ। ਔਰ ਇੱਕ ਚੰਗੀ ਗੱਲ ਸੀ ਵੀ ਈਸਟ ਕੋਸਟ ਗੁਰਦੁਆਰਾ ਕਮੇਟੀ ਵੱਲੋਂ ਇਹ ਐਲਾਨਿਆ ਗਿਆ ਹੈ ਕਿ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੈਮੋਰੀਅਲ ਅਵਾਰਡ ਜਿਹੜਾ ਹੈ ਉਹ ਐਸਟੈਬਲਿਸ਼ ਕਰ ਰਹੇ ਨੇ, ਜਿਸ ਬਾਰੇ ਜਿਹੜੀ ਕਮੇਟੀ ਬਣੇਗੀ ਔਰ ਉਹ ਡਿਸਾਈਡ ਕਰੇਗੀ ਕ੍ਰਾਈਟੇਰੀਆ ਕੀ ਹੋਏਗਾ, ਨੋਮੀਨੇਸ਼ਨ ਕਿਵੇਂ ਹੋਏਗੀ। ਔਰ ਉਹ ਜਿਹੜਾ ਅਵਾਰਡ ਹੈ ਜਿਹੜੀ ਵਾਸ਼ਿੰਗਟਨ DC 'ਚ ਈਸਟ ਕੋਸਟ ਗੁਰਦੁਆਰਾ ਕਮੇਟੀ ਦੇ ਐਫਰਟ ਨਾਲ ਸਾਲਾਨਾ ਸਿੱਖ ਪੈਰੇਡ ਐਸਟੈਬਲਿਸ਼ ਹੋਈ ਹੈ, ਉਸ ਮੌਕੇ ਦੇ ਉੱਤੇ ਉਹ ਅਵਾਰਡ ਦਿੱਤਾ ਜਾਏਗਾ। ਸੋ ਲੈਟ ਵੀ ਹੋਪ ਕਿ ਵੀ ਇਹ ਜਿਹੜਾ ਗੱਲ ਹੈ ਇਹ ਸ਼ੁਰੂ ਹੋਏ ਔਰ ਫਿਰ ਇਹ ਕੰਟੀਨਿਊ ਹੋਏ। ਬਿਲਕੁਲ ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਬਾਰੇ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਪਿਛਲੇ ਕੱਲ ਫਿਰ ਸੰਡੇ ਨੂੰ ਅਸੀਂ ਗੁਰਦੁਆਰਾ ਮੈਨੇਸਸ ਦੇ ਵਿੱਚ, ਜਿੱਥੇ ਉਹਨਾਂ ਨੇ ਅਕਾਲ ਤਖਤ ਸਿਰਜਣਾ ਦਿਵਸ ਦਾ ਦੀਵਾਨ ਰੱਖਿਆ ਸੀ, ਉਸ ਦੇ ਵਿੱਚ ਸੰਗਤ ਨੂੰ ਐਡਰੈਸ ਕੀਤਾ। ਸੋ ਜ਼ਾਹਰ ਹੈ ਕਿ ਇਹ ਜਿਹੜਾ ਅਕਾਲ ਤਖਤ ਦੀ ਸਿਰਜਣਾ ਨਾਲ ਜੁੜਿਆ ਹੋਇਆ ਦਿਨ ਹੈ, ਬੇਸ਼ੱਕ ਇੱਕ ਦਿਨ ਪਹਿਲਾਂ ਹੋਇਆ, ਪਰ ਮੈਂ ਸਮਝਦਾ ਹਾਂ ਵੀ ਇਹ ਸਾਡੇ ਲਈ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਕਰਨਾ ਜਾਂ ਲੀਡ ਸੈਗਮੈਂਟ ਦੇ ਤੌਰ ਤੇ ਲਿਆਉਣਾ ਜ਼ਰੂਰੀ ਹੈ। ਉਹਦਾ ਕਾਰਨ ਕਿ ਸਾਡੇ ਬਹੁਤ ਸਾਰੇ ਵੀਰ, ਕਿਉਂਕਿ ਅੱਜ ਇਸ ਕਿਸਮ ਦਾ ਨੈਗੇਟਿਵ ਪ੍ਰੋਪੇਗੈਂਡਾ ਹੈ, ਨਾ ਪੱਖੀ ਪ੍ਰਚਾਰ ਹੈ ਕਿ ਅਸੀਂ ਆਪਣੇ ਸਿਧਾਂਤ ਤੋਂ ਹੀ ਜਿਹੜਾ ਹੈ ਉਹ ਮੁਨਕਰ ਹੁੰਦੇ ਜਾ ਰਹੇ ਹਾਂ। ਔਰ ਇਹ ਜਿਹੜਾ ਰੁਝਾਨ ਕੁਝ ਥਾਵਾਂ ਤੇ ਦੇਖਣ ਚ ਆਉਂਦਾ ਹੈ, ਖਾਸ ਤੌਰ ਤੇ ਗੁਰਦੁਆਰਾ ਕਮੇਟੀਆਂ ਵੱਲੋਂ ਜਾਂ ਕੁਝ ਇੰਡੀਵਿਜੂਅਲਸ ਵੱਲੋਂ ਵੀ, ਕਿ ਜੀ ਗੁਰਦੁਆਰੇ ਜਿਹੜੇ ਨੇ ਇਹ ਤਾਂ ਪੂਜਾ ਪਾਠ ਦਾ ਥਾਂ ਨੇ ਔਰ ਇਹ ਤਾਂ ਸਿਰਫ ਰੂਹਾਨੀਅਤ ਦੀ ਥਾਂ ਹੈ ਔਰ ਇੱਥੇ ਸਿਰਫ ਪਾਠ ਔਰ ਕੀਰਤਨ ਹੋਣਾ ਚਾਹੀਦਾ ਹੈ, ਕੋਈ ਸਿਆਸੀ ਜਿਹੜੀ ਹੈ ਗੱਲ ਨਹੀਂ ਹੋਣੀ ਚਾਹੀਦੀ। ਔਰ ਇਹ ਕਈ ਥਾਵਾਂ ਤੇ ਕੁਝ ਤਾਂ ਚਲੋ ਡੇਰੇ ਨੇ, ਉਹਨਾਂ ਨੇ ਤਾਂ ਆਪਣਾ ਉਹਨਾਂ ਦੀ ਨਿੱਜੀ ਬਣਾਇਆ ਹੋਇਆ, ਭਾਵੇਂ ਸਿੱਖ ਸੰਗਤ ਉੱਥੇ ਵੀ ਜਾਂਦੀ ਹੈ, ਲੇਕਿਨ ਉਹਨਾਂ ਤੇ ਤੁਹਾਡਾ ਕੰਟਰੋਲ ਨਹੀਂ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਹਰ ਸਿੱਖ ਨੂੰ, ਜਦੋਂ ਤੁਸੀਂ ਸਿੱਖੀ ਡਿਫਾਈਨ ਕਰਦੇ ਹੋ ਜਾਂ ਸਿੱਖੀ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਫਿਰ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਿੱਖੀ ਦੇ ਵਿੱਚ ਜਿਹੜੇ ਸ਼ਬਦ ਇਸ ਦੋਨੋਂ ਦੇ ਲਈ ਇਸਤੇਮਾਲ ਹੁੰਦੇ ਨੇ। ਔਰ ਇਹ ਵੀ ਗੱਲ ਮੈਂ ਵਾਜ਼ਿਆ ਕਰਦੇ ਹਾਂ ਕਿ ਬੇਸ਼ੱਕ ਜਦੋਂ ਅਸੀਂ ਅਕਾਲ ਤਖਤ ਸਿਰਜਣਾ ਦੀ ਗੱਲ ਕਰਦੇ, 2 ਜੁਲਾਈ ਦਾ ਦਿਨ ਜਿਹੜਾ ਹੈ ਉਹ 1609 ਦੇ ਵਿੱਚ, ਕੁਝ ਜਿਹੜੇ ਨੇ ਵੇਰਵੇ ਉਹ 1606 ਦਾ ਜ਼ਿਕਰ ਵੀ ਕਰਦੇ ਨੇ, ਸ਼ਾਇਦ ਇਸ ਲਈ ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 1606 ਚ ਹੁੰਦੀ ਹੈ ਤੇ ਗੁਰਗੱਦੀ ਜਿਹੜੀ ਹੈ 6ਵੇਂ ਪਾਤਸ਼ਾਹ ਨੂੰ, ਜਿਨ੍ਹਾਂ ਦੀ ਉਮਰ ਲਗਭਗ 11 ਸਾਲ ਸੀ, ਉਹ ਜਿਹੜਾ ਦਿੱਤੀ ਜਾਂਦੀ ਔਰ ਬਾਬਾ ਬੁੱਢਾ ਜੀ ਉਹ ਰਸਮਾਂ ਤੈਅ ਕਰਦੇ ਨੇ। ਔਰ ਮੀਰੀ ਪੀਰੀ ਦੀਆਂ 2 ਤਲਵਾਰਾਂ ਜਦੋਂ ਗੁਰੂ ਸਾਹਿਬ ਗੁਰਗੱਦੀ ਤੇ ਬੈਠਦੇ ਨੇ ਉਦੋਂ ਉਹ ਧਾਰਨ ਕਰਦੇ ਨੇ। ਸੋ ਜ਼ਾਹਰ ਹੈ ਕਿਉਂਕਿ ਅਕਾਲ ਤਖਤ ਦੀ ਸਿਰਜਣਾ ਦੇ ਨਾਲ ਹੀ ਮੀਰੀ ਪੀਰੀ ਦਾ ਕਨਸੈਪਟ ਵੀ ਜੁੜਿਆ ਹੋਇਆ ਹੈ ਔਰ ਫਿਰ ਅਕਾਲ ਤਖਤ ਦੀ ਸਿਰਜਣਾ ਦੇ ਨਾਲ ਹੀ ਪੋਲੀਟੀਕਲ ਸੋਵਰਨਿਟੀ ਔਰ ਗੁਰੂ ਸਾਹਿਬ ਦਾ ਹੁਕਮਨਾਮਾ ਕਿ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰੇ ਜੁੜਿਆ ਹੋਇਆ ਹੈ। ਸੋ ਇਸ ਦਾ ਸੰਬੰਧ ਉਹਦੇ ਨਾਲ ਹੀ 1606 ਨਾਲ ਹੀ ਜਾ ਜੁੜਦਾ। ਪਰ ਸੰਭਵ ਹੈ ਕਿ ਵੀ ਇਸ ਦੀ ਫਿਰ ਫਾਰਮਲ ਤੌਰ ਤੇ, ਹਾਲਾਂਕਿ ਜਦੋਂ ਅਸੀਂ ਅੱਜ ਅਕਾਲ ਤਖਤ ਸਾਹਿਬ ਦੀ 5 ਮੰਜ਼ਲਾ ਇਮਾਰਤ ਜਿਹੜੀ ਕਿ ਮਾਰਬਲ ਦੀ ਹੈ, ਉੱਤੇ ਸੋਨੇ ਦੇ ਜਿਹੜੇ ਨੇ ਪੱਤਰੇ ਚੜੇ ਹੋਏ ਨੇ ਗੁੰਬਦ ਦੇ ਉੱਤੇ, ਜਾਂ ਉਸ ਤੋਂ ਪਹਿਲਾਂ ਵੀ ਜੂਨ 84 ਚ ਜਦੋਂ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਢਾਇਆ, ਉਹ ਵੀ ਉਨਾ ਉੱਚਾ ਹੀ ਸੀ, 5 ਮੰਜ਼ਲਾਂ ਸੀ ਔਰ ਉਹੀ ਉਹਦਾ ਡਿਜ਼ਾਈਨ ਸੀ। ਅਸੀਂ ਸਮਝਦੇ ਹਾਂ ਤੇ ਫਿਰ ਸਾਨੂੰ ਲੱਗਦਾ ਵੀ ਸ਼ਾਇਦ ਜਦੋਂ ਅਸੀਂ ਕਹਿੰਦੇ ਹਾਂ ਕਿ ਲਗਭਗ 400 ਸਾਲ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ, ਤੇ ਬਹੁਤੇ ਸਮਝਦੇ ਨੇ ਵੀ ਸ਼ਾਇਦ ਇਹ ਏਡਾ ਵੱਡੀ ਇਮਾਰਤ ਜਾਂ ਉਦੋਂ ਬਣੀ ਜਾਂ ਕੋਈ ਜੂਨ 84 ਤੋਂ ਪਹਿਲਾਂ ਇਹ ਸਮਝਦਾ, ਪਰ ਇਵੇਂ ਨਹੀਂ ਹੈ।
ਜਦੋਂ ਦੇਖੋ ਤਖਤ ਸ਼ਬਦ ਥਰੋਨ ਨੂੰ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਔਰ ਜ਼ਾਹਰ ਹੈ ਕਿ ਇਹ ਤੁਹਾਡੀ ਸਿਆਸੀ ਸ਼ਕਤੀ ਦਾ ਪ੍ਰਤੀਕ ਹੁੰਦਾ, ਕਿਉਂਕਿ ਬਾਦਸ਼ਾਹਾਂ ਦੇ ਜਿਹੜੇ ਬਾਦਸ਼ਾਹ ਸੋਵਰਨ ਜਾਂ ਬਾਦਸ਼ਾਹਤ ਉੱਥੋਂ ਹੀ ਨਿਕਲਦੀ ਹੈ, ਉਹ ਤਖਤ ਤੇ ਬੈਠਦੇ ਸੀ ਔਰ ਉਹਨਾਂ ਦੇ ਜਦੋਂ ਦਰਬਾਰ ਲੱਗਦਾ ਸੀ, ਉਹਨਾਂ ਦਾ ਤਖਤ ਕਿਸੇ ਦਾ ਸੋਨੇ ਦਾ ਹੈ ਜਾਂ ਮੁਗਲਾਂ ਨੇ ਜਿਹੜਾ ਤਖਤੇ ਤਾਊਸ ਬਣਾਇਆ ਮੋਰ ਦੀ ਸ਼ਕਲ ਦਾ, ਉਹਦੇ 'ਚ ਉੱਚਾ ਹੁੰਦਾ ਸੀ, ਬਾਕੀ ਸਾਰੇ ਦਰਬਾਰੀ ਨੀਚੇ ਬੈਠੇ ਹੁੰਦੇ ਸੀ। ਔਰ ਜਿਹੜਾ ਦਿੱਲੀ ਤਖਤ ਹੈ ਸ਼ਾਇਦ 8 ਫੁੱਟ ਉੱਚੇ ਦੇ ਕਰੀਬ ਜਿਹੜਾ ਹੈ ਉਸ ਦੀਆਂ ਡਾਇਮੈਂਸ਼ਨਸ ਮਿਲਦੀਆਂ। ਔਰ ਇਹ ਜਿਹੜਾ ਮੈਸੇਜ ਸੀ, ਔਰ ਪਹਿਲਾਂ ਮੈਂ ਇਸ ਅਕਾਲ ਤਖਤ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੱਸ ਦਿਆਂ ਕਿ ਇਹ ਸਿਧਾਂਤ ਜਿਹੜਾ ਰਾਜ ਜੋਗ ਦਾ, ਜੋਗ ਮਿਲਾਪ ਨੂੰ ਕਹਿੰਦੇ ਨੇ, ਮਿਲਣ ਨੂੰ ਕਹਿੰਦੇ ਨੇ, ਰਾਜ ਜ਼ਾਹਰ ਹੈ ਪੋਲੀਟੀਕਲ ਪਾਵਰ ਨੂੰ ਕਹਿੰਦੇ ਨੇ। ਇਹ ਰਾਜਯੋਗ ਦਾ ਕਨਸੈਪਟ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਦਿੱਤਾ, ਜਿਹਨੂੰ ਅਸੀਂ ਬਾਅਦ ਚ ਭਗਤੀ ਤੇ ਸ਼ਕਤੀ ਦਾ ਮੇਲ ਜਾਂ ਮੀਰੀ ਪੀਰੀ ਦਾ ਮੇਲ ਜਾਂ ਅੱਜ ਅਸੀਂ ਸੰਤ ਸਿਪਾਹੀ ਦੇ ਤੌਰ ਤੇ ਕਹਿੰਦੇ। ਇਹ ਆਲਰੇਡੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਿਹੜਾ ਹੈ, ਔਰ ਜਦੋਂ ਭੱਟਾ ਨੇ ਗੁਰੂ ਨਾਨਕ ਸਾਹਿਬ ਨੂੰ ਬਿਆਨਿਆ ਉਹਨਾਂ ਦੀ ਸ਼ਖਸੀਅਤ ਨੂੰ, ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਪ੍ਰਥਾਇਆ ਫਰਮਾਇਆ ਕਿ ਭਾਈ ਗੁਰੂ ਨਾਨਕ ਸਾਹਿਬ ਉਹ ਨੇ ਰਾਜਯੋਗ ਜਿਨ ਮਾਣਿਓ, ਕਿ ਗੁਰੂ ਨਾਨਕ ਰਾਜੇ ਵੀ ਨੇ, ਗੁਰੂ ਨਾਨਕ ਜੋਗੀ ਵੀ ਨੇ, ਜ਼ਾਹਰ ਹੈ ਕਿ ਰੱਬ ਦੇ ਨਾਲ ਮਿਲੇ ਹੋਏ ਉਸ ਦੇ ਫਕੀਰ ਵੀ ਨੇ। ਹੁਣ ਔਰ ਇਹੀ ਗੱਲ ਜਦੋਂ ਅਸੀਂ ਸੱਤੇ ਬਲਵੰਡ ਦਾ ਦੇਖਦੇ ਹਾਂ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਉਹਨਾਂ ਦੀ ਬਾਦਸ਼ਾਹਤ ਦੀ ਗੱਲ ਕੀਤੀ ਤੇ ਉਹਨਾਂ ਨੇ ਇਹ ਜੋ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਹ ਦੇ, ਕਿ ਇਹ ਜਿਹੜਾ ਗੁਰੂ ਨਾਨਕ ਦਾ ਰਾਜ ਹੈ, ਜਿਹੜਾ ਗੁਰੂ ਨਾਨਕ ਨੇ ਜਿਹੜੀ ਪੋਲੀਟੀਕਲ ਪਾਵਰ ਜਾਂ ਦੁਨੀਆ ਦੇ ਵਿੱਚ ਜਿਹੜਾ ਰਾਜ ਚਲਾਇਆ, ਉਹਦਾ ਕਿਲਾ ਸੱਚ ਦਾ ਜੀ, ਸੱਚ ਕੋਟ। ਹੁਣ ਜੇ ਇਧਰ ਸੱਚ ਦੇ ਕਿਲੇ ਦੇ ਨਾਲ ਗੁਰੂ ਨਾਨਕ ਦੇ ਰਾਜ ਭਾਗ ਦੀ ਸ਼ੁਰੂਆਤ ਹੁੰਦੀ ਹੈ, ਔਰ ਜਿਵੇਂ ਅਸੀਂ ਅੱਗੇ ਜ਼ਿਕਰ ਕੀਤਾ ਸੀ ਪਿਛਲੇ ਦਿਨਾਂ 'ਚ ਕਿ ਕਿਵੇਂ ਜਿਹੜਾ ਸਿੱਕਾ ਸੀ ਖਾਲਸਾ ਰਾਜ ਦਾ 1710 ਦੇ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਤੇ ਉਹਦੇ 'ਚ ਇਹ ਮੈਂਸ਼ਨ ਸੀ ਕਿ ਭਾਈ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ, ਗੁਰੂ ਨਾਨਕ ਸਾਹਿਬ ਦੀ ਤੇਗ, ਸੌਰਡ ਆਫ ਗੁਰੂ ਨਾਨਕ, ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ, ਕਿ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਜ਼ਲ ਦੇ ਨਾਲ ਸਾਨੂੰ ਜਿਹੜੀ ਆ ਉਹ ਵਿਕਟਰੀ ਮਿਲੀ ਜਾਂ ਫਤਿਹ ਮਿਲੀ। ਹੁਣ ਇਹ ਸਿਧਾਂਤ ਜਿਹੜਾ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਹੀ ਜ਼ੁਲਮ ਨੂੰ ਵੰਗਾਰਨਾ ਜੀ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤਿਓ ਚੱਟ ਜਾਓ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰਾ ਰਾਹੋ ਨਾ ਕੋਈ, ਕਿ ਕਲਯੁਗ ਕੱਲ ਜਿਹੜੇ ਰਾਜੇ ਕਸਾਈ ਨੇ ਧਰਮ ਉੱਡ ਗਏ। ਹੁਣ ਇਹ ਜਿਹੜੇ ਸਾਰੇ ਹੀ ਰਾਜ ਨੂੰ ਵੰਗਾਰਨ ਦੇ ਜਾਂ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨਵੇ ਲਾਲੋ, ਬਾਬਰ ਦੇ ਹਮਲੇ ਦੇ ਵੇਲੇ। ਸੋ ਇਹ ਗੱਲ ਪਹਿਲਾਂ ਹੀ ਸਪਸ਼ਟ ਹੋ ਗਈ ਸੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਨਾਲ ਕਿ ਸਿੱਖ ਇੱਕ ਮਾੜਾ ਫੇਰਨ ਵਾਲਾ, ਅੰਦਰ ਵੜ ਕੇ ਸਿਰਫ ਤੇ ਸਿਰਫ ਅੱਲਾਹ ਤਾਲਾ ਜਾਂ ਰੱਬ ਦੇ ਅੱਗੇ ਮੰਗਣ ਪੁਕਾਰ ਕਰਨ ਵਾਲਾ ਹੀ ਨਹੀਂ ਹੈ। ਸਿੱਖ ਉਸ ਸੱਚ ਦੇ ਕਿਲੇ ਦੇ ਵਿੱਚ ਬੈਠਾ ਹੋਏਗਾ, ਜਿਹੜਾ ਸੱਚ ਦੇ ਕਿਲੇ ਵਾਲਾ ਸਿੱਖ ਬਾਹਰ ਨਿਕਲ ਕੇ ਵੰਗਾਰੇਗਾ, ਬਾਦਸ਼ਾਹ ਨੂੰ ਵੰਗਾਰੇਗਾ, ਜ਼ਾਲਮਾਂ ਨੂੰ ਵੰਗਾਰੇਗਾ। ਔਰ ਇਹ ਗੱਲ ਸਪਸ਼ਟ ਸੀ। ਔਰ ਇਹ ਜੇ ਅਸੀਂ 5 ਪਾਤਸ਼ਾਹੀਆਂ ਤੱਕ ਦੇਖਦੇ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕੋਈ ਛੋਟੀ ਗੱਲ ਨਹੀਂ ਸੀ। ਇਤਿਹਾਸ ਦਾ ਉਹ ਵਾਕਿਆ ਜਿੱਥੇ ਉਹਨਾਂ ਨੇ ਵੇਲੇ ਦੇ ਹਾਕਮਾਂ ਦੀ ਜਿਹੜੀ ਈਨ ਨਹੀਂ ਮੰਨੀ ਔਰ ਬ੍ਰਾਹਮਣਵਾਦ ਔਰ ਜਹਾਂਗੀਰ ਦਾ ਜਿਹੜਾ ਉਸ ਵੇਲੇ ਦਾ ਪਾਠ ਸੀ ਜੋ ਤੌਜ਼ਕੇ ਜਹਾਂਗੀਰੀ ਚੋਂ ਨਿਕਲਦਾ। ਹੁਣ ਇਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਪਸ਼ਟ ਮੈਸੇਜ ਅਕਾਲ ਤਖਤ ਦਾ ਰਿਵੀਲ ਹੋਣਾ, ਪ੍ਰਗਟ ਹੋਣਾ, ਸਿਰਜਣਾ, ਉਹ ਬੜਾ ਸਪਸ਼ਟ ਸੀ। ਔਰ ਜਦੋਂ ਗੁਰੂ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਤੇ ਪਹਿਲੇ ਸਾਡੇ ਢਾਡੀ, ਕਿਉਂਕਿ ਰਬਾਬੀਆਂ ਰਾਹੀਂ ਕੀਰਤਨ ਤਾਂ ਹੁੰਦਾ ਸੀ, ਲੇਕਿਨ ਇਹ ਜਿਹੜੇ ਵੀਰ ਰੱਸੀ ਵਾਰਾਂ ਦਾ ਸੰਗਤ ਦੇ ਵਿੱਚ ਚੱਲਣ ਜਿਹੜਾ ਢਾਡੀਆਂ ਰਾਹੀਂ ਹੋਇਆ, ਪਹਿਲੇ ਸਾਡੇ ਢਾਡੀ 2 ਭਾਈ ਨੱਥਾ ਤੇ ਭਾਈ ਅਬਦੁੱਲਾ ਜੀ, ਔਰ ਉਹਨਾਂ ਚੋਂ ਇੱਕ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ, ਇੱਕ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ। ਹੁਣ ਨੱਥਾ ਤੇ ਅਬਦੁੱਲਾ ਨੇ ਜਿਹੜੀ ਪਹਿਲੀ ਵਾਰ ਅਕਾਲ ਤਖਤ ਦੇ ਉੱਤੇ ਗਾਵੀ ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਪੀਰੀ ਦੀਆਂ ਤਲਵਾਰਾਂ, ਉਹਨਾਂ ਦੀ ਸੁੰਦਰ ਦਸਤਾਰ, ਉਸ ਦੇ ਉੱਤੇ ਸਜੀ ਕਲਗੀ,
नगारा और निशान साहब जो सॉवरिटी दे चिन्ह सन कि उस दो तलवारी बधियां एक मीरी दी, एक पीरी दी, एक अजमत दी, एक राज दी, एक राखी करे वजीर दी, पग तेरी की जहांगीर दी। सो ज़ाहिर है कि अजमत बचाण दे लई राज दी गल, और ये गल गुरु नानक साहब ने याद करवाई सी, जे जीवै पत लथी जाए सब हराम जेता किछ खाए। कि ਜਿਹੜੇ ਲੋਕ ਬੇਪਤ ਹੋ ਕੇ, ਹਿਊਮਿਲੇਟ ਹੋ ਕੇ, ਇਨਸਲਟ ਹੋ ਕੇ ਜਿਹੜੇ ਜਿਉਂਦੇ ਨੇ ਉਹ ਹਲਾਲ ਖੋਰ ਨਹੀਂ ਨੇ, ਉਹ ਹਰਾਮ ਖੋਰ ਨੇ। ਮਤਲਬ ਇਹ ਹੈ ਵੀ ਗੁਲਾਮੀ ਨੂੰ ਕਬੂਲ ਕਰਨਾ ਇਹ ਹਰਾਮ ਖੋਰੀ ਹੈ। ਜੇ ਤੁਹਾਡੀ ਔਰ ਗੁਲਾਮੀ 'ਚ ਤੁਹਾਡੀ ਪੱਤ ਨਹੀਂ ਹੁੰਦੀ, ਜਿਹੜਾ ਤੁਹਾਡਾ ਮਾਲਕ ਹੁੰਦਾ ਜਾਂ ਜਿਹੜਾ ਰਾਜ ਕਰ ਰਿਹਾ ਹੁੰਦਾ ਉਹਦਾ ਹੁਕਮ ਚੱਲਦਾ ਹੈ, ਜਿਸੀ ਕੀ ਸਰਕਾਰ ਤਿਸੀ ਕਾ ਸਭ ਕੋਈ। ਹੁਣ ਇੱਥੇ ਜਿਹੜੀ ਗੱਲ ਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕਰਕੇ ਐਸਟੈਬਲਿਸ਼ ਕੀਤਾ ਰੂਹਾਨੀਅਤ ਦੀ ਦੁਨੀਆ 'ਚ, ਜਦੋਂ ਅਕਾਲ ਤਖਤ ਔਰ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਜੇ ਹੁਣ 8 ਫੁੱਟ ਦਾ ਜਿਹੜਾ ਉਹ ਦਿੱਲੀ ਤਖਤ ਸੀ ਤੇ ਇਹ ਉੱਚਾ ਥੜਾ ਪਹਿਲੀ ਸਟੇਜ ਦਾ ਜ਼ਾਹਰ ਇੱਕ ਥੜੇ ਰੂਪ ਦੇ ਵਿੱਚ ਹੀ ਸੀ, ਜਿੱਥੇ ਬੈਠ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਉਹ ਡਿਸੀਜਨ ਲੈਂਦੇ ਸਨ। ਔਰ ਇੱਕ ਜਿਹੜੀ ਖਾਸ ਜਦੋਂ ਅਸੀਂ ਰਵਾਇਤ ਦੀ ਗੱਲ ਕਰਦੇ ਹਾਂ, ਸਾਨੂੰ ਇਹ ਰਵਾਇਤ ਦੱਸਦੀ ਹੈ ਕਿ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਜਾਂ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਸੂਫੀ ਮੁਸਲਮ ਫਕੀਰ ਰੱਖਦੇ ਨੇ, ਔਰ ਉਹਦੀ ਸਿਰਜਣਾ ਦੇ ਵਿੱਚ ਹਰਮੰਦਰ ਦੀ ਸਾਰੇ ਕਾਰ ਸੇਵਾ 'ਚ ਸ਼ਾਮਲ ਹੁੰਦੇ ਨੇ, ਹਿੰਦੂ ਵੀ, ਮੁਸਲਮਾਨ ਵੀ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਔਰ ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਚਾਰੋਂ ਦਿਸ਼ਾਵਾਂ ਲਈ ਓਪਨ। ਪਰ ਹੁਣ ਜਦੋਂ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ, ਸਾਡੇ ਇਤਿਹਾਸਕ ਸੋਰਸ ਦੱਸਦੇ ਨੇ, ਕਿਨਹੀ ਰਾਜ ਨਾ ਹਾਥ ਲਗਾਇਓ ਬੁੱਢੇ ਤੇ ਗੁਰਦਾਸ ਬਣਾਏ। ਹੁਣ ਬਾਬਾ ਬੁੱਢਾ ਗਾਰਾ ਤਿਆਰ ਕਰਦੇ ਨੇ, ਭਾਈ ਗੁਰਦਾਸ ਇੱਟਾਂ ਫੜਾਉਂਦੇ ਨੇ, ਗੁਰੂ ਹਰਗੋਬਿੰਦ ਸਾਹਿਬ ਉਹਦਾ ਸੰਗੇ ਬੁਨਿਆਦ ਰੱਖਦੇ ਨੇ, ਨੀਂਹ ਪੱਥਰ ਰੱਖਦੇ ਨੇ। ਹੁਣ ਤੀਸਰਾ ਕੋਈ ਹੱਥ ਨਹੀਂ, ਇਹਦੀ ਇੱਕ ਅਹਿਮੀਅਤ ਹੈ। ਹੁਣ ਅਸੀਂ ਦੇਖਦੇ ਹਾਂ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨੇ ਹਰਮੰਦਰ ਸਾਹਿਬ ਦੇ, ਔਰ ਬਾਬਾ ਬੁੱਢਾ ਜੀ ਨੇ ਜਿਹੜੇ 6ਵੇਂ ਪਾਤਸ਼ਾਹ ਨੂੰ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੰਦੇ ਨੇ, ਜਿਹੜੀ ਘੋੜ ਸਵਾਰੀ ਵੀ ਹੈ, ਲਾਠੀ ਚਲਾਣ ਹੈ, ਗੱਤਕਾ ਹੈ, ਜਾਂ ਜੋ ਵੀ ਉਸ ਵੇਲੇ ਦੀ ਹੈ, ਔਰ ਉਹੀ ਉਹਨਾਂ ਨੂੰ ਮੀਰੀ ਪੀਰੀ ਦੀਆਂ 2 ਤਲਵਾਰਾਂ ਵੀ ਪਹਿਨਾਉਂਦੇ ਨੇ। ਹੁਣ ਇਧਰ ਹਰਮੰਦਰ ਸਾਹਿਬ ਦਾ ਗ੍ਰੰਥੀ ਜਿਹੜਾ ਸਭ ਤੋਂ ਵੱਡਾ ਰੁਤਬਾ ਸੀ ਰੂਹਾਨੀਅਤ ਦੀ ਦੁਨੀਆ ਦਾ, ਉਸ ਵੇਲੇ ਜਿਹੜਾ ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਬਖਸ਼ਿਆ, ਉਹ ਸ਼ਸਤਰਧਾਰੀ ਗੁਰੂ ਦੇ ਮੀਰੀ ਪੀਰੀ ਦੇ ਉਸ ਕਾਨਸੈਪਟ ਨੂੰ ਸਾਹਮਣੇ ਜ਼ਾਹਰ ਕਰਦੇ ਨੇ। ਔਰ ਭਾਈ ਗੁਰਦਾਸ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ, ਪਹਿਲੀ ਬੀੜ ਨੂੰ ਲਿਖਦੇ ਨੇ, ਉਹਨਾਂ ਦੀਆਂ ਵਾਰਾਂ, ਉਹਨਾਂ ਦੇ ਕਵਿਤ ਜਿਹੜੇ ਨੇ ਨਗੇਟਸ ਆਫ ਵਿਜ਼ਡਮ ਨੇ, ਉਹ ਅਕਾਲ ਤਖਤ ਸਾਹਿਬ ਦੇ ਪਹਿਲੇ ਸੇਵਾਦਾਰ ਹੁੰਦੇ ਨੇ। ਸੋ ਇਹ ਹੈ ਮੀਰੀ ਪੀਰੀ ਦਾ ਕਾਨਸੈਪਟ। ਹੁਣ ਬਾਬਾ ਬੁੱਢੇ ਤੋਂ ਵੱਡਾ ਜਿਹੜੇ ਗ੍ਰੰਥੀ ਨੇ ਹੋਰ ਕਿਹਦਾ ਰੁਤਬਾ ਹੋਏਗਾ। ਲੇਕਿਨ ਇਧਰ ਭਾਈ ਗੁਰਦਾਸ ਜਿਨ੍ਹਾਂ ਦੀ ਵਿਦਵਤਾ ਜਿਹੜੀ ਹੈ ਸਿਖਰਾਂ ਨੂੰ ਛੂਹਣ ਵਾਲੀ ਸੀ ਹਰ ਲਿਹਾਜ਼ ਨਾਲ, ਹੁਣ ਇਹ ਮੀਰੀ ਪੀਰੀ ਦਾ ਕਾਨਸੈਪਟ ਇਵੇਂ ਐਸਟੈਬਲਿਸ਼ ਕੀਤਾ। ਔਰ ਜ਼ਾਹਰ ਹੈ, ਮੈਂ ਸ਼ਾਇਦ ਅੱਗੇ ਵੀ ਜ਼ਿਕਰ ਕੀਤਾ ਸੀ, ਔਰ ਮੈਂ ਮੈਨੈਸਸ ਦੀ ਆਪਣੀ ਸਪੀਚ ਵੀ ਜ਼ਿਕਰ ਕੀਤਾ, ਡਾਕਟਰ ਸਿੰਥੀਆ ਜਿਨ੍ਹਾਂ ਨੇ ਕਰੰਟ ਸਟਰਗਲ ਦੇ ਉੱਤੇ ਕਿਤਾਬ ਲਿਖੀ ਹੈ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ। ਸੋ ਉਹ 4-5 ਸਾਲ ਮੈਨੂੰ ਉਹਨਾਂ ਦੇ ਨਾਲ ਇਸ ਬੁੱਕ ਪ੍ਰੋਜੈਕਟ ਤੇ ਕੰਮ ਕਰਨ ਦਾ ਮੌਕਾ ਬਣਿਆ। ਤੇ ਜਦੋਂ ਅਜੇ ਅਸੀਂ ਇਨੀਸ਼ੀਅਲ ਸਟੇਜ ਦੇ ਉੱਤੇ ਗੱਲ ਚੱਲ ਰਹੀ ਸੀ, ਉਹਨਾਂ ਨੂੰ ਮੈਂ ਕਾਨਸੈਪਟ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਭਾਈ ਜੁਝਾਰੂਆਂ ਨੇ ਹਥਿਆਰ ਕਿਉਂ ਚੁੱਕੇ, ਜਾਂ ਸਾਡਾ ਆਧਾਰ ਕੀ ਹੈ, ਔਰ ਸਾਡਾ ਅਕਾਲ ਤਖਤ ਕੀ ਹੈ, ਜਾਂ ਸਾਡਾ ਮੀਰੀ ਪੀਰੀ ਦਾ ਕਾਨਸੈਪਟ ਕੀ ਹੈ। ਜਦੋਂ ਮੈਂ ਮੀਰੀ ਪੀਰੀ ਕਿਹਾ, ਉਹਨਾਂ ਨੇ ਪਹਿਲੇ ਕਿਹਾ ਦਿਸ ਸੀਮਸ ਟੂ ਬੀ ਪਰਸ਼ੀਅਨ ਲੈਂਗੁਏਜ। ਮੈਂ ਕਿਹਾ ਜੀ ਹਾਂ, ਇਹ ਦੋਨੋਂ ਹੀ ਸ਼ਬਦ ਜਿਹੜੇ ਨੇ ਫਾਰਸੀ ਜ਼ਬਾਨ ਦੇ ਨੇ। ਮੀਰ ਜਿਹੜਾ ਅਮੀਰ ਤੋਂ ਆਇਆ, ਸੋਵਰਨ ਤੋਂ, ਔਰ ਪੀਰ ਰੂਹਾਨੀ ਦੁਨੀਆ ਦੇ ਵਿੱਚ ਜਿਹੜਾ ਪੁੱਗਿਆ ਹੋਇਆ ਬੰਦਾ ਉਹਨੂੰ ਪੀਰ ਕਿਹਾ ਜਾਂਦਾ। ਸੋ ਉਹ ਕਹਿਣਗੇ ਫਿਰ ਦੈਨ ਵਟ ਦਿਸ ਪਰਸ਼ੀਅਨ ਕਾਨਸੈਪਟ ਹੈਜ਼ ਟੂ ਡੂ ਵਿਦ ਸਿੱਖੀ। ਮੈਂ ਕਿਹਾ ਜੀ ਇਹ ਸ਼ਬਦ ਜਿਹੜੇ ਨੇ ਅਲਫਾਜ਼ ਪਰਸ਼ੀਅਨ ਨੇ, ਬਟ ਕਾਨਸੈਪਟ ਇਹ ਹੈ ਮੀਰੀ ਪੀਰੀ ਦਾ। ਔਰ ਮੈਂ ਉਹਨਾਂ ਨੂੰ ਅੰਗਰੇਜ਼ੀ 'ਚ ਕਿਹਾ ਕਿ ਵੀ ਇਹਦਾ ਮਤਲਬ ਇਹ ਹੈ, ਜਾਂ ਇਹਦਾ ਅਲਟੀਮੇਟਲੀ ਸਿੱਖ ਦੇ ਲਈ ਇਹ ਆਈਡੀਅਲ ਹੈ ਕਿ ਇਹ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸੋਲਜਰ, ਕਿ ਸਿੱਖ ਦੇ ਵਿੱਚ ਸੰਤ ਦੀ ਸਿਆਣਪ ਹੋਏ। ਜਿਵੇਂ ਸੰਤ ਜਿਹੜਾ ਹੈ ਉਹ ਸਿਆਣਪ ਨਾਲ ਭਰਪੂਰ ਹੁੰਦਾ ਹੈ ਰੱਬ ਦੇ ਰਾਹੀਂ, ਕਿਉਂਕਿ ਰੱਬ ਸਿਆਣਪ ਦਾ ਨਾਂ ਹੈ, ਔਰ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ ਉਹ ਕਦੇ ਹੇਸਟੀ ਫੈਸਲੇ ਨਹੀਂ ਲੈਂਦਾ, ਕਰੋਧੀ ਨਹੀਂ ਹੁੰਦਾ, ਬਦਲੇ 'ਚ ਜਿਹੜਾ ਉਸ ਕਿਸਮ ਦਾ ਉਸ ਦਾ ਨਹੀਂ ਹੁੰਦਾ ਕਿ ਉਹਨੇ ਨਿੱਜ ਦੇ ਲਈ ਬਦਲਾ ਲੈਣਾ, ਕੌਮਾਂ ਦੀ ਅਜ਼ਮਤ ਲਈ ਤੁਸੀਂ ਲੈਂਦੇ ਹੋ। ਔਰ ਇਸੇ ਤਰ੍ਹਾਂ ਜਿਹੜਾ ਮੀਰ ਦੇ ਨਾਲ ਜੁੜਿਆ ਹੋਇਆ ਕਰੇਜ ਹੈ ਉਹ ਤੁਹਾਡੇ ਸਾਹਮਣੇ,
ਔਰ ਪੀਰ ਦੇ ਨਾਲ ਜੁੜੀ ਹੋਈ ਜਿਹੜੀ ਵਿਜ਼ਡਮ ਹੈ, ਔਰ ਮੀਰੀ ਔਰ ਪੀਰੀ ਦੋਨੋਂ ਹੀ, ਕਿਉਂਕਿ ਸੋਲਜਰ ਇਹ ਜ਼ਰੂਰੀ ਨਹੀਂ ਕੋਈ ਉਹਦਾ ਰੈਂਕ ਸਪਾਈ ਹੁੰਦਾ ਹੈ, ਈਵਨ ਜਿਹੜਾ ਜਨਰਲ ਹੁੰਦਾ ਹੈ ਉਹ ਵੀ ਕਹਿੰਦਾ ਕਿ ਆਈ ਐਮ ਏ ਸੋਲਜਰ ਫਸਟ। ਜ਼ਾਹਰ ਹੁੰਦਾ ਹੈ ਕਿ ਵੀ ਇਹ ਉਹ ਹੈ ਜਿਹੜਾ ਜੰਗ ਦੇ ਮੈਦਾਨ 'ਚ, ਕਿਉਂਕਿ ਸੋਲਜਰ ਇਸ ਲਈ ਹੈ ਜਿਹੜਾ ਮਰਨ ਲਈ ਤਿਆਰ ਹੈ। ਬਿਲਕੁਲ। ਸੋ ਜਿਹੜਾ ਸਿੱਖ ਰੂਹਾਨੀਅਤ ਨਾਲ ਜੁੜਿਆ ਹੋਇਆ ਉਹ ਮੌਤ ਤੋਂ ਨਹੀਂ ਡਰਦਾ, ਉਸ ਦੇ ਵਿੱਚੋਂ ਕਰੇਜ ਹੋਏਗਾ। ਔਰ ਇਹੀ ਆਧਾਰ ਸਾਡੀ ਜੇ 4 ਸਦੀਆਂ ਪਹਿਲਾਂ ਲਗਭਗ ਅਸੀਂ ਅਕਾਲ ਤਖਤ ਦੀ ਸਿਰਜਣਾ ਤੋਂ ਦੇਖਦੇ, ਔਰ ਪਹਿਲਾ ਹੁਕਮਨਾਮਾ ਜਿਹੜਾ 6ਵੇਂ ਪਾਤਸ਼ਾਹ ਨੇ ਜਾਰੀ ਕੀਤਾ ਸੰਗਤ ਦੇ ਨਾਂ ਉਸ ਤਖਤ ਤੇ ਬੈਠ ਕੇ, ਜਿਸ ਦਾ ਪਹਿਲਾ ਨਾਂ ਅਕਾਲ ਬੁੰਗਾ ਵੀ ਸਾਡੇ ਸੋਰਸ 'ਚ ਲਿਖਿਆ ਹੋਇਆ, ਉਹ ਸੀ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਵੀ ਜਿਸ ਨੇ ਮੇਰੀਆਂ ਖੁਸ਼ੀਆਂ ਲੈਣੀਆਂ ਨੇ, ਆਓ ਪਹਿਲਾਂ ਆਪਣੀਆਂ ਜਵਾਨੀਆਂ ਸੱਚ ਹੱਕ ਇਨਸਾਫ ਦੇ ਲਈ ਜਿਹੜਾ ਉਹ ਸੀਸ ਤਲੀ ਤੇ ਰੱਖ ਕੇ ਆਓ। ਔਰ ਇਹ ਜ਼ਾਹਰ ਹੈ ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਸਿਧਾਂਤ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਤਲੀ ਤੇ ਰੱਖ ਲੈ, ਮੇਰੀ ਗਲੀ 'ਚ ਆ ਜਾ। ਜਿਹਨੇ ਵੀ ਇਸ ਪਾਸੇ ਪੈਰ ਰੱਖਿਆ ਉਹਨੇ ਸਿਰ ਦੇ ਦਿੱਤਾ ਪਰ ਪਿੱਠ ਨਹੀਂ ਦਿਖਾਈ। ਹੁਣ ਇਸ ਦੇ ਥੱਲੇ ਪਹਿਲੇ 52 ਸਿੱਖ ਸਿਪਾਹੀਆਂ ਦਾ, ਸਿੱਖ ਸੋਲਜਰਸ ਦਾ ਜਿਹੜੀ ਨਿਊਕਲੀਅਸ ਬਾਡੀ ਹੈ, ਉਹ ਸਾਡੀ ਆਰਮਡ ਸਟਰਗਲ ਦੀ ਬਿਗਨਿੰਗ ਹੁੰਦੀ ਹੈ। ਫਿਰ ਅਸੀਂ ਇਤਿਹਾਸ ਤੋਂ ਵਾਕਿਫ ਹਾਂ ਕਿ ਕਿਵੇਂ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ 'ਚ ਕੈਦ ਵੀ ਕੀਤੇ ਗਏ। ਫਿਰ ਜਿੰਨੇ ਪੋਲੀਟੀਕਲ ਡਿਸੀਡੈਂਟ ਉੱਥੇ 52 ਰਾਜੇ ਸੀ, ਜਿਨ੍ਹਾਂ 'ਚ ਹਿੰਦੂ ਔਰ ਮੁਸਲਮਾਨ, ਜ਼ਿਆਦਾ ਪਹਾੜੀ ਰਾਜੇ, ਕੁਝ ਮੁਸਲਮਾਨ ਵੀ ਸਨ ਜਿਹੜੇ ਕਿ ਪੋਲੀਟੀਕਲੀ ਜਿਨ੍ਹਾਂ ਨੂੰ ਨਜ਼ਰਬੰਦ ਕੀਤਾ ਹੋਇਆ ਸੀ, ਉਹਨਾਂ ਦੀ ਰਿਹਾਈ ਕਰਵਾਈ। ਔਰ ਜਹਾਂਗੀਰ ਦਾ ਫਿਰ ਮਿਤਰਾਨਾ ਸੰਬੰਧ ਹੀ ਰਿਹਾ, ਸਾਈਂ ਮੀਆਂ ਮੀਰ ਰਾਹੀਂ ਇੰਟਰਵੈਂਸ਼ਨ ਹੋਈ ਗਵਾਲੀਅਰ ਤੋਂ। ਉਹ ਜਿਹੜੀਆਂ ਜੰਗੀ ਟਰਮ ਸੀ ਉਹਦੇ 'ਚ ਜਿਹੜਾ ਉਹ ਚੰਦੂ ਨੂੰ ਹਵਾਲੇ ਕੀਤਾ ਗਿਆ ਜਿਹਨੇ ਟਾਰਚਰ ਕੀਤਾ ਸੀ। ਔਰ ਬੇਸ਼ੱਕ ਔਰ ਜਿਹੜਾ ਜਦੋਂ ਅਸੀਂ ਅਕਾਲ ਤਖਤ ਦੇ ਕਾਨਸੈਪਟ ਦੀ ਗੱਲ ਕਰਦੇ ਹਾਂ, ਜਹਾਂਗੀਰ ਨੇ ਆ ਕੇ ਰਿਗਰੈਟ ਕੀਤਾ ਮਾਤਾ ਗੰਗਾ ਜੀ ਕੋਲ ਵੀ, ਔਰ ਉਹਨੇ ਆਫਰ ਕੀਤਾ ਕਿ ਉਹ ਤਖਤ ਜਿਹੜਾ ਆਪਣੇ ਖਰਚੇ ਤੇ ਬਣਵਾਏਗਾ। ਔਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਇਹ ਸੰਗਤ ਦੇ ਨਾਲ ਹੀ ਸਾਡਾ ਇਹ ਸਭ ਕੁਝ ਜੁੜਿਆ ਹੋਇਆ ਹੈ। ਔਰ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ ਜਦੋਂ ਅਸੀਂ ਅਕਾਲ ਤਖਤ ਦੀ ਹਿਸਟਰੀ 4 ਸਦੀਆਂ ਦੀ ਦੇਖਦੇ ਹਾਂ। ਅਕਾਲ ਤਖਤ ਇਮਾਰਤ ਦਾ ਨਾਂ ਨਹੀਂ, ਜਿਹੜਾ ਮੌਜੂਦਾ ਅਕਾਲ ਤਖਤ ਹੈ ਸਾਡੀਆਂ ਅੱਖਾਂ ਦੇ ਸਾਹਮਣੇ 33 ਸਾਲ ਪਹਿਲਾਂ ਉਹਨੂੰ ਖੰਡਰਾਤ ਬਣਾ ਦਿੱਤਾ ਸੀ ਟੈਂਕਾਂ ਤੋਪਾਂ ਦੇ ਨਾਲ। ਔਰ ਜਿਵੇਂ ਉਸ ਪੀਰੀਅਡ 'ਚ ਬਾਹਰਲੇ ਸਿੱਖਾਂ ਦਾ ਸੀ ਵੀ ਇਹਨੂੰ ਇਵੇਂ ਹੀ ਰਹਿਣ ਦਿੱਤਾ ਜਾਏ ਤਾਂ ਕਿ ਆਉਣ ਵਾਲੀਆਂ ਸਿੱਖ ਜਿਹੜੇ ਨੇ ਉਹ ਦੇਖਣ ਕਿ ਭਾਈ ਹੁਣ ਅਸੀਂ ਜਦੋਂ ਆਜ਼ਾਦ ਹੋਵਾਂਗੇ ਉਦੋਂ ਹੀ ਬਣਾਵਾਂਗੇ। ਔਰ ਸਰਕਾਰ ਨੇ ਬੜੀ ਕਾਹਲੀ ਕਰਦੇ ਆ ਬੂਟਾ ਸਿੰਘ ਨੂੰ ਅੱਗੇ ਲਾ ਕੇ ਸਰਕਾਰ ਸੇਵਾ ਰਾਹੀਂ ਉਹ ਤਖਤ ਬਣਾ ਦਿੱਤਾ, ਵਿੱਚ ਹੀ ਉਹ ਸੋਨਾ ਵੀ ਲਾ ਦਿੱਤਾ, ਦੂਜਾ ਵੀ ਕਰ ਦਿੱਤਾ। ਪਰ ਸਿੱਖਾਂ ਨੇ ਫੈਸਲਾ ਕੀਤਾ ਵੀ ਨਹੀਂ, ਇਹ ਸਾਡਾ ਤਖਤ ਸਰਕਾਰ ਸੇਵਾ ਵਾਲਾ ਸਾਨੂੰ ਨਹੀਂ ਕਬੂਲ। ਔਰ ਉਹਨਾਂ ਨੇ 1986 ਚ ਉਹ ਤਖਤ ਜਿਹੜਾ ਸਰਕਾਰ ਸੇਵਾ ਦੇ ਨਾਲ ਬਣਾਇਆ ਸੀ ਉਹਨੂੰ ਢਾਇਆ, ਉਹਦੀ ਬਿਲਕੁਲ ਉਸ ਦਾ ਕਰਕੇ। ਔਰ ਫਿਰ ਦੁਬਾਰਾ ਜਿਹੜੀ ਅਕਾਲ ਤਖਤ ਦੀ ਉਸਾਰੀ ਹੋਈ ਜਿਹੜਾ 1995 ਦੇ ਵਿੱਚ ਮੁਕੰਮਲ ਹੋਇਆ। ਔਰ ਇਹ ਜਿਹੜਾ ਪਾਰਟ ਹੈ ਉਹ ਅੱਜ ਵੀ ਜਿਹੜਾ ਸਾਡੇ ਸਾਹਮਣੇ ਨਜ਼ਰ ਆ ਰਿਹਾ, ਸਾਨੂੰ ਇਹ ਦੱਸ ਰਿਹਾ ਕਿ ਅਕਾਲ ਤਖਤ। ਔਰ ਇਨ ਬਿਟਵੀਨ ਜਦੋਂ ਅਸੀਂ 18ਵੀਂ ਸਦੀ ਦੀ ਹਿਸਟਰੀ ਦੇਖਦੇ ਹਾਂ, ਉਹ ਅਹਿਮਦ ਸ਼ਾਹ ਅਬਦਾਲੀ ਹੋਏ, ਸ਼ਾਹ ਜਮਾਨ ਹੋਏ, ਤੈਮੂਰ ਹੋਏ, ਉਹਨਾਂ ਸਾਰਿਆਂ ਨੇ ਢਾਇਆ। ਮੱਸਾ ਰੰਗੜ ਆ ਕੇ ਬੈਠਾ ਔਰ ਕਈ ਵਾਰੀ ਇਹ ਲੈਵਲ ਹੁੰਦਾ ਰਿਹਾ। ਲੇਕਿਨ ਸਿੱਖ ਇਹ ਅਕਾਲ ਤਖਤ ਬਾਹਰਲੀ ਇਮਾਰਤ ਢਾਈ ਜਾ ਸਕਦੀ, ਪਰ ਅਕਾਲ ਤਖਤ ਤਾਂ ਹਰ ਸਿੱਖ ਦੇ ਅੰਦਰ ਉਸਰਿਆ ਹੋਇਆ। ਮੀਰੀ ਔਰ ਪੀਰੀ ਦੇ ਗੱਲ ਨੇ ਉਹ ਸਿੱਖਾਂ ਨੂੰ ਇੱਕ ਪਾਸੇ ਦੱਸ ਦਿੱਤਾ ਵੀ ਅਸੀਂ ਸੋਵਰਨ ਹੈ, ਔਰ ਇਹਦਾ ਨਾਂ ਵੀ ਅਕਾਲ ਤਖਤ ਹੋਣਾ। ਹੁਣ ਦੁਨੀਆ ਦੇ ਜਿਹੜੇ ਬਾਦਸ਼ਾਹ ਨੇ ਅਲਟੀਮੇਟਲੀ ਉਹ ਦਿੱਲੀ ਦੇ ਹੋਏ, ਕਿਤੇ ਹੋਰ ਹੋਏ, ਇੱਥੇ ਹੁਣ ਵਾਸ਼ਿੰਗਟਨ 'ਚ ਬੈਠੇ ਹੋਏ ਜਾਂ ਮੋਦੀ ਹੋਏ, ਉੱਥੇ ਕਿੰਨੀ ਕੁ ਦੇਰ ਜਿਉਂਦੇ ਨੇ। ਅਲਟੀਮੇਟਲੀ ਜਿਵੇਂ 10ਵੇਂ ਪਾਤਸ਼ਾਹ ਨੇ ਫਰਮਾਇਆ, ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪੈ ਤੋਂ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇਹਨਾਂ ਨੇ ਮਰ ਜਾਣਾ, ਨੰਗੇ ਪੈਰ ਚਲੇ ਜਾਣੇ। ਪਰ ਇਹ ਤਖਤ ਜਿਹੜਾ ਅਕਾਲ ਦਾ ਤਖਤ, ਥਰੋਨ ਆਫ ਦਾ ਇਮੋਰਟਲ, ਜਿਹਨੂੰ ਮੌਤ ਨਹੀਂ ਮਾਰ ਸਕਦੀ, ਕਿਉਂਕਿ ਸੱਚ ਨਾ ਪੁਰਾਣਾ ਹੁੰਦਾ, ਨਾ ਸੱਚ ਮਰਦਾ, ਨਾ ਸੱਚ ਨੂੰ ਢਾਇਆ ਜਾ ਸਕਦਾ, ਨਾ ਸੱਚ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ, ਨਾ ਸੱਚ ਨੂੰ ਜ਼ਹਿਰ ਦਿੱਤਾ ਜਾ ਸਕਦਾ। ਸੋ ਇਹ ਅਕਾਲ ਦਾ ਤਖਤ, ਥਰੋਨ ਆਫ ਦਾ ਇਮੋਰਟਲ, ਹਮੇਸ਼ਾ ਹੀ ਉੱਥੇ ਸਾਡੀ ਐਕਸੈਸ ਹੋਏ ਨਾ ਹੋਏ। ਅੱਜ ਵੀ ਹਜ਼ਾਰਾਂ ਸਿੱਖ ਬਲੈਕ ਲਿਸਟਾਂ ਦੇ ਨਾਂ ਥੱਲੇ ਆਪਣੇ ਹਰਮੰਦਰ, ਆਪਣੇ ਅਕਾਲ ਤਖਤ ਨਹੀਂ ਜਾ ਸਕਦੇ। ਪਰ ਸਾਡੇ ਅੰਦਰੋਂ ਅਕਾਲ ਤਖਤ ਤਾਂ ਨਹੀਂ ਨਿਕਲਿਆ ਹੈ, ਜਾਂ ਇਹ ਨਹੀਂ ਕੱਢ ਸਕੇ ਨੇ
ਕਿਉਂਕਿ ਅਕਾਲ ਤਖਤ ਦੀਆਂ ਫਾਊਂਡੇਸ਼ਨਸ ਹੀ ਉਹ ਸੱਚ ਦਾ ਕਿਲ੍ਹਾ ਹੈ, ਜਿਹਦੀ ਨੀਂਹ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਹ ਦੇ, ਸਤਾਣੀ ਕਹਿੰਦੇ ਨੇ ਪੁਖਤਾ ਡੂੰਗੀ ਜੀ। ਜਿਸ ਕਿਲੇ ਦੀ ਨੀਂਹ ਗੁਰੂ ਨਾਨਕ ਨੇ ਰੱਖੀ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਅਕਾਲ ਤਖਤ ਜਿਹੜਾ ਹੈ ਉਹ ਸਾਹਮਣੇ ਲਿਆਂਦਾ, ਔਰ ਇਹੀ ਅਕਾਲ ਤਖਤ ਸਾਡੀ ਗਾਈਡਲਾਈਨ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਕੌਮ ਲੀਡਰਲੈਸ ਵੀ ਸੀ ਔਰ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕੀ ਹੈ, ਅਕਾਲ ਤਖਤ ਹੀ ਬਣਿਆ। ਸਰਬੱਤ ਖਾਲਸਾ ਦੀ ਇੰਸਟੀਟਿਊਸ਼ਨ ਆਈ, ਇਸੇ ਅਕਾਲ ਤਖਤ ਦੀ ਜਿਹੜੀ ਹੈ ਛਤਰ ਛਾਇਆ ਥੱਲੇ ਸਰਬੱਤ ਖਾਲਸਾ ਹੁੰਦੇ ਸਨ। ਇੱਥੋਂ ਹੀ ਇਹ ਮਤੇ ਕੀਤੇ ਗਏ ਕਿ ਭਾਈ ਅਸੀਂ ਲਾਹੌਰ ਲੈਣਾ ਹੈ, ਇੱਥੋਂ ਹੀ ਮਤਾ ਕੀਤਾ ਗਿਆ ਕਿ ਭਾਈ ਦਿੱਲੀ ਦੇ ਉੱਤੇ ਧਾਵਾ ਬੋਲਣਾ ਹੈ, ਅਬਦਾਲੀ ਨੂੰ ਡੱਕਣਾ ਹੈ। ਔਰ ਇਹ ਨਹੀਂ ਹੈ, ਬੇਸ਼ੱਕ ਅਕਾਲ ਤਖਤ ਐਕਸਕਲੂਸਿਵ ਸਿੱਖ ਰਾਜ ਜਾਂ ਸਿੱਖਾਂ ਦੇ ਟੈਂਪੋਰਲ ਡਿਸੀਜਨਸ ਲਈ ਹੈ ਔਰ ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ ਤੇ ਹੈ। ਔਰ ਜਦੋਂ ਤੁਸੀਂ ਅਕਾਲ ਤਖਤ ਤੇ ਬੈਠਦੇ ਹੋ ਸਾਹਮਣੇ ਤੁਹਾਡੇ ਹਰਮੰਦਰ ਸਾਹਿਬ ਹੁੰਦਾ ਹੈ। ਇਸ ਗੱਲ ਦਾ ਧਿਆਨ ਰਹੇ। ਇਹ ਵੀ ਇਸ ਦਾ ਸਾਰਾ ਡਿਜ਼ਾਈਨ ਇਸ ਤਰੀਕੇ ਨਾਲ ਗੁਰੂ ਸਾਹਿਬਾਨ ਨੇ ਕੀਤਾ ਕਿ ਜੇ ਕੱਲਾ ਤੁਹਾਡੇ ਕੋਲ ਪੀਰੀ ਰਹੇ ਤਾਂ ਤੁਸੀਂ ਗੀਦੀ ਵੀ ਬਣ ਜਾਂਦੇ ਹੋ, ਦੁਨਿਆਵੀ ਜ਼ਿੰਮੇਵਾਰੀਆਂ ਤੋਂ ਦੌੜ ਜਾਂਦੇ ਹੋ, ਤੇ ਜੇ ਕੱਲੀ ਮੀਰੀ ਹੋਏ ਤੁਹਾਡੇ ਕੋਲ ਪੀਰੀ ਨਹੀਂ ਹੈ, ਫਿਰ ਇਹੀ ਤਲਵਾਰ ਉਹ ਭਾਵੇਂ ਅਲੈਗਜ਼ੈਂਡਰ ਦੀ ਹੋਏ, ਉਹ ਭਾਵੇਂ ਔਰੰਗਜ਼ੇਬ ਦੀ ਹੋਏ ਜਾਂ ਇੰਦਰਾ ਗਾਂਧੀ ਦੀ ਹੋਏ ਜਾਂ ਅੱਜ ਮੋਦੀ ਦੀ ਹੋਏ, ਉਹ ਦੈਂਤ ਬਣਾ ਦਿੰਦੀ ਹੈ, ਰਾਖਸ਼ ਬਣਾ ਦਿੰਦੀ ਹੈ। ਕਿਉਂਕਿ ਫਿਰ ਤੁਹਾਡੇ ਸਾਹਮਣੇ ਆਪਣਾ ਐਂਬੀਸ਼ਨ ਹੁੰਦਾ ਕਿ ਤੁਸੀਂ ਰਾਜ ਭਾਗ, ਤੁਹਾਨੂੰ ਜਿਹੜੀ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ, ਫਿਰ ਉਹ ਦਰਦ ਨਹੀਂ ਹੁੰਦਾ ਲੁਕਾਈ ਦਾ ਲੋਕਾਂ ਦਾ। ਸੋ ਇੱਥੇ ਮੀਰੀ ਪੀਰੀ ਦੇ ਕਨਸੈਪਟ ਦੇ ਨਾਲ ਔਰ ਅਕਾਲ ਤਖਤ ਤੇ ਬੈਠ ਕੇ ਜਿਹੜੇ ਫੈਸਲੇ ਪੰਥ ਨੇ ਲੈਣੇ ਨੇ ਜਾਂ ਲੈਂਦੇ ਰਹੇ, ਸਾਹਮਣੇ ਹਰਮੰਦਰ ਹੈ ਰੂਹਾਨੀਅਤ ਦਾ ਸੋਮਾ, ਤਾਂ ਕਿ ਉਸ ਰੂਹਾਨੀਅਤ ਦੀ ਜਿਹੜੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਹੈ, ਜਿਹੜਾ ਸਾਈਂ ਮੀਆਂ ਮੀਰ ਦਾ ਸੰਗੇ ਬੁਨਿਆਦ ਰੱਖਣ ਦੇ ਨਾਲ ਇੱਕ ਹਾਰਮੋਨੀ ਦੀ ਗੱਲ ਹੈ। ਔਰ ਇਹੀ ਕਾਰਨ ਹੈ ਕਿ ਨਾ ਸਾਡੀ ਲੜਾਈ 18ਵੀਂ ਸਦੀ ਚ ਇਸਲਾਮ ਦੇ ਖਿਲਾਫ ਸੀ। ਹਾਲਾਂਕਿ ਬਹੁਤ ਸਾਰੇ ਜਿਹੜੇ ਹਿੰਦੂਆਂ ਤੋਂ ਪ੍ਰਭਾਵਿਤ ਸਾਡੇ ਹਿਸਟੋਰੀਅਨ ਹੋਏ, ਉਹਨਾਂ ਨੇ ਵੀ ਕੁਝ ਬਾਇਜ਼ ਰੱਖਿਆ, ਕੁਝ ਵੈਸੇ ਵੀ ਬਣਦਾ ਚਲਾ ਗਿਆ। ਇਹਨਾਂ ਹਿੰਦੂ ਹਿਸਟੋਰੀਅਨ ਨੇ ਤਾਂ ਰੱਖਿਆ ਹੀ ਰੱਖਿਆ। ਜ਼ਾਹਰ ਹੈ ਕਿ ਵੀ ਸਾਡੀ ਲੜਾਈ ਇਸਲਾਮ ਦੇ ਖਿਲਾਫ ਨਹੀਂ ਸੀ। ਜੇ ਹੁੰਦੀ ਤੇ ਫਿਰ ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਨ ਨਾ ਆਉਂਦੇ, ਉਹ ਜ਼ੁਲਮ ਦੇ ਖਿਲਾਫ ਸੀ। ਔਰ ਅੱਜ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ। ਖਾਲਿਸਤਾਨ ਦੀ ਸਟਰਗਲ ਸਾਡੀ ਆਪਣੀ ਫਰੀडम ਦੀ ਸਟਰਗਲ ਹੈ। ਹਾਂ, ਜੇ ਹਿੰਦੂ ਧਰਮ ਦਾ ਵਰਣ ਆਸ਼ਰਮ ਜ਼ਾਤ ਪਾਤੀ ਸਿਸਟਮ ਆਮ ਲੋਕਾਂ ਨੂੰ ਤਕਲੀਫ ਦਿੰਦਾ ਹੈ, ਜੋ ਅੱਜ ਵਰਤਾਰਾ ਦਲਤਾਂ ਨਾਲ ਹੋ ਰਿਹਾ ਹੈ, ਮੁਸਲਮਾਨਾਂ ਨਾਲ ਕੀਤਾ ਜਾ ਰਿਹਾ ਹੈ, ਆਦੀਵਾਸੀਆਂ ਨਾਲ ਕੀਤਾ ਜਾ ਰਿਹਾ, ਸੋ ਜ਼ਾਹਰ ਹੈ ਅਸੀਂ ਆਵਾਜ਼ ਚੁੱਕਦੇ, ਪਰ ਅਸੀਂ ਇਸ ਗੱਲ 'ਚ, ਔਰ ਇਹੀ ਅਕਾਲ ਤਖਤ ਸੀ ਜਿਹਦੇ ਤੇ ਕਦੇ ਇੱਕ ਬ੍ਰਾਹਮਣ ਨੇ ਆ ਕੇ ਵੀ, ਹੁਣ ਇਹ ਜਿਹੜੇ ਫੈਸਲੇ ਨੇ ਅਕਾਲ ਤਖਤ ਦੇ, ਇਹ ਇੰਪਲੀਮੈਂਟ ਜਾਂ ਲਾਗੂ ਸਿੱਖਾਂ ਦੇ ਹੀ ਹੁੰਦੇ ਨੇ। ਅਕਾਲ ਤਖਤ ਕਿਸੇ ਗੈਰ ਸਿੱਖ ਨੂੰ ਤਲਬ ਨਹੀਂ, ਅੱਜ ਤਾਂ ਇਹਨਾਂ ਨੇ ਜਥੇਦਾਰ ਸਰਕਾਰੀ ਬਣਾ ਕੇ ਸਿਸਟਮ ਹੀ ਉਹਦਾ ਆਊਟਪੁੱਟ ਕਰ ਦਿੱਤਾ। ਇਹ ਸਰਬੱਤ ਖਾਲਸਾ ਦੀ ਤਾਕਤ ਜਿਹੜੀ ਕਿ ਗੁਰੂ ਦਾ ਰੂਪ ਖਾਲਸੇ 'ਚ ਹੈ, ਖਾਲਸਾ ਮੇਰੋ ਸਤਿਗੁਰ ਪੂਰਾ, ਇਹ ਅਕਾਲ ਤਖਤ ਰਾਹੀਂ ਗੁਰੂ ਪੰਥ ਦੇ ਫੈਸਲੇ ਹੁੰਦੇ ਨੇ। ਲੇਕਿਨ ਅਕਾਲ ਤਖਤ ਤੇ ਪੁਕਾਰ ਕੋਈ ਵੀ ਕਰ ਸਕਦਾ। ਔਰ ਇਹ ਸਾਡੀ ਹਿਸਟਰੀ 'ਚ ਇੱਕ ਬੜਾ ਵੱਡਾ ਵਾਕਿਆ ਹੈ ਕਿ ਭਾਈ ਇੱਕ ਬ੍ਰਾਹਮਣ ਆ ਕੇ ਅਕਾਲ ਤਖਤ ਤੇ ਫਰਿਆਦੀ ਹੋਇਆ ਕਿ ਜੀ ਕਸੂਰ ਦਾ ਹਾਕਮ ਉਸਮਾਨ ਖਾਨ ਮੇਰੀ ਬਾਹਮਣੀ ਲੈ ਗਿਆ। ਹੁਣ ਉਦੋਂ ਅਜੇ ਹਜ਼ਾਰਾਂ ਸਿੱਖ ਜਿਹੜੇ ਨੇ ਕਿਸੇ ਐਕਸਪੀਡੀਸ਼ਨ ਤੋਂ ਆਏ, ਥੱਕੇ ਹਾਰੇ, ਔਰ ਜੋ ਹੀ ਉਹਨੇ ਆ ਕੇ ਅਕਾਲ ਤਖਤ ਤੇ ਪੁਕਾਰ ਕੀਤੀ ਕਿ ਵੀ ਮੈਂ ਲੁੱਟਿਆ ਗਿਆ, ਮੇਰਾ ਘਰ ਬਰਬਾਦ ਹੋ ਗਿਆ, ਤੁਸੀਂ ਖਾਲਸਾ ਹੋ ਗੁਰੂ ਦਾ, ਮੈਨੂੰ ਇਨਸਾਫ ਦਿਓ। ਉਹਨੇ ਕਿਹਾ ਜੀ ਕੀ ਹੋਇਆ? ਉਹਨੇ ਕਿਹਾ ਜੀ ਮੇਰੀ ਜਿਹੜੀ ਹੈ ਘਰ ਵਾਲੀ ਲੈ ਗਿਆ ਉਸਮਾਨ ਖਾਨ, ਅਜੇ ਨਿਊਲੀ ਵੈਡਡ ਸੀ। ਔਰ ਉਹਨੇ ਕਿਹਾ ਅੱਛਾ, ਉਹਨਾਂ ਨੇ ਕਿਹਾ ਜੀ ਮੈਂ ਤਾਂ ਆਇਆ ਗੁਰੂ ਦੇ ਦਰ, ਮੈਨੂੰ ਹੋਰ ਕੋਈ ਨਹੀਂ। ਔਰ ਕਸੂਰ ਕੋਈ ਛੋਟੀ ਰਿਆਸਤ ਨਹੀਂ ਸੀ, ਬਹੁਤ ਪਾਵਰਫੁਲ ਸੀ ਉਸਮਾਨ ਖਾਨ। ਔਰ ਬਿਨਾਂ ਵਿਚਾਰ ਕੀਤਿਆਂ ਵੀ ਉਹਦੇ ਕੀ ਕਨਸੀਕੁਐਂਸਿਸ ਹੋਣਗੇ, ਸਿੰਘਾਂ ਨੇ ਜਿਹੜਾ ਕਸੂਰ ਤੇ ਧਾਵਾ ਬੋਲਿਆ, ਬਹੁਤ ਨੁਕਸਾਨ ਹੋਇਆ। ਪਰ ਇਵੈਂਚੁਅਲੀ ਉਸ ਪੰਡਤ ਦੀ ਪੰਡਤਾਣੀ, ਉਸਮਾਨ ਖਾਨ ਮਾਰਿਆ ਗਿਆ, ਉਹਨੂੰ ਲਿਆ ਕੇ ਪੰਡਤ ਦੇ ਹਵਾਲੇ ਕੀਤਾ। ਇਹ ਸਾਡਾ ਬਿਰਦ ਰਿਹਾ, ਇਹਦੇ 'ਚ ਕੋਈ ਇਹ ਨਹੀਂ ਹੈ। ਇਹੀ ਇੱਕ ਸਿੱਖ ਦਾ ਕਰੈਕਟਰ ਹੈ। ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਦੇ ਨਾਲ ਇਹੋ ਜਿਹੇ ਜਿਹੜੇ ਉਪਕਾਰ ਖਾਲਸੇ ਨੇ ਕੀਤੇ, ਉਹਨਾਂ ਨੇ ਜੂਨ ਦੇ ਪਹਿਲੇ ਹਫ਼ਤੇ ਉਸ ਅਕਾਲ ਤਖਤ ਨੂੰ ਢਾਹ ਢੇਰੀ ਕਰਕੇ ਔਰ ਉਸ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਔਰ ਪੰਜਾਬ ਭਰ 'ਚ ਕਿਵੇਂ ਖੂਨ ਦੀ ਹੋਲੀ ਖੇਡੀ, ਕਿਵੇਂ ਉਸ ਗੁਰੂ ਦੀਆਂ ਜਾਈਆਂ ਨੂੰ, ਸਪੁੱਤਰ ਸਪੁੱਤਰੀਆਂ ਨੂੰ ਕਿਵੇਂ ਹਿਊਮਿਲੇਟ ਕੀਤਾ, ਕਿਵੇਂ ਮਾਰਿਆ, ਜਿਹਦੇ 'ਚ ਇਹਨਾਂ ਦੀ ਉਸ ਨਸਲਕੁਸ਼ੀ 'ਚੋਂ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਸ ਦਾ ਸ਼ਿਕਾਰ ਹੋਏ।
ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਸਾਡਾ ਕਨਸੈਪਟ ਹੈ ਅਕਾਲ ਤਖਤ ਦਾ। ਔਰ ਜਦੋਂ ਅਸੀਂ 4 ਜੁਲਾਈ ਦੇ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਤੇ ਫਿਰ 4 ਜੁਲਾਈ 1776 ਨੂੰ 13 ਕਾਲੋਨੀਜ਼ ਦਾ ਇਕੱਠੇ ਹੋ ਕੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਗੱਲ ਹੁੰਦੀ ਹੈ। ਪਰ ਇਸ ਤੋਂ ਮੱਚ ਬਿਫੋਰ ਅਕਾਲ ਤਖਤ ਦੀ ਤਾਬਿਆ ਸਰਬੱਤ ਖਾਲਸਾ ਦੀ ਟ੍ਰੈਡੀਸ਼ਨ ਕੰਸੈਂਸਸ ਦੇ ਨਾਲ ਫੈਸਲੇ ਲੈਣ ਦੀ ਸੀ। ਇਹ ਨਹੀਂ ਸੀ ਮੈਜੋਰਟੀ ਮਾਈਨੋਰਿਟੀ ਨਹੀਂ ਸੀ, ਜਿਵੇਂ ਹੁਣ ਨਿਊਕਲੀਅਰ ਸਪਲਾਇਰ ਗਰੁੱਪ ਫੈਸਲੇ ਕੰਸੈਂਸਸ ਨਾਲ ਲੈ ਜਾਂਦੇ ਨੇ, ਜਾਂ ਸ਼ਾਇਦ ਅਰਬ ਲੀਗ ਹੈ ਉਹਦੇ ਚ ਵੀ IOC ਸ਼ਾਇਦ ਉਹਦੇ ਚ ਵੀ ਫੈਸਲੇ ਕੰਸੈਂਸਸ ਨਾਲ। ਸੋ ਜਦੋਂ ਤੱਕ ਹਰ ਕੋਈ ਐਗਰੀ ਨਹੀਂ ਸੀ ਕਰਦਾ ਉਹ ਫੈਸਲਾ, ਉਹ ਗੁਰਬਤਾ ਨਹੀਂ ਸੀ ਬਣਦਾ। ਔਰ ਇਹ ਟ੍ਰੈਡੀਸ਼ਨ ਮੱਚ ਬਿਫੋਰ 1776 ਤੋਂ ਪਹਿਲਾਂ 1730 ਚ ਜਦੋਂ ਸਰਬੱਤ ਖਾਲਸਾ ਐਸਟੈਬਲਿਸ਼ ਹੁੰਦਾ ਹੈ, ਆਲਮੋਸਟ 40-50 ਸਾਲ ਪਹਿਲਾਂ ਸਿੱਖਾਂ ਨੇ ਐਸਟੈਬਲਿਸ਼ ਕੀਤੀ ਸੀ। ਔਰ ਅਮਰੀਕਾ 'ਚ ਬੈਠੇ ਆ, ਜੇ ਅਮਰੀਕਾ 'ਚ ਸੈਕੰਡ ਅਮੈਂਡਮੈਂਟ ਅਮਰੀਕਾ ਦੀ ਰਾਈਟ ਟੂ ਵੇਅਰ ਐਂਡ ਬੀਅਰ ਆਰਮਸ ਦਾ ਹੱਕ ਦਿੰਦੀ ਹੈ, ਔਰ ਅਮਰੀਕਨ ਮਿਲੀਸ਼ੀਆ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਇਹਨਾਂ ਦੀ ਆਜ਼ਾਦੀ ਦਾ ਅੰਗਰੇਜ਼ਾਂ ਤੋਂ ਛੁਡਾਉਣ। ਤੇ ਫਿਰ ਸਿੱਖਾਂ ਦਾ ਵੀ, ਸਿੱਖਾਂ ਦੇ ਗਾਤਰੇ ਪਾਈ ਕਿਰਪਾਨ ਕੋਈ ਇਹ ਜਨਾਊ ਨਹੀਂ ਹੈ। ਸਾਡੇ ਵੀ ਕਹਿਣਗੇ ਇਟਸ ਸਿੰਬਲ ਕੋਈ ਇਹ ਸਿੰਬਲ ਨਹੀਂ ਹੈ, ਇਹ ਆਪਣੀ ਰਾਖੀ ਲਈ ਤਾਂ ਹੈ ਹੀ ਹੈ। ਇਹ ਤੁਹਾਡੀ ਸੋਵਰਨਿਟੀ ਹੈ ਜਿਹਦੇ ਕੋਲ ਹਥਿਆਰ ਹੁੰਦੇ ਨੇ। ਔਰ ਇਹ ਗੱਲ ਜਦੋਂ ਅਸੀਂ 6ਵੇਂ ਪਾਤਸ਼ਾਹ ਦਾ ਇੱਕ ਹੋਰ ਡਾਇਲੌਗ ਜਿਹੜਾ ਉਹਨਾਂ ਨੇ ਸਮਰੱਥ ਰਾਮਦਾਸ ਜਿਹੜਾ ਸ਼ਿਵਾਜੀ ਦਾ ਗੁਰੂ ਸੀ ਔਰ ਜਿਹਦੇ ਚੋਂ ਮਰਾਠਾ ਲਹਿਰ ਬਾਅਦ ਇੰਸਪਾਇਰ ਹੋਈ, ਉਹਨੇ ਜਦੋਂ ਪੁੱਛਿਆ ਸੀ ਸਮਰੱਥ ਰਾਮਦਾਸ ਨੇ, ਜੀ ਤੁਸੀਂ ਗੁਰੂ ਨਾਨਕ ਦੀ ਗੱਦੀ ਤੇ ਤੁਸੀਂ ਇਹ ਹਥਿਆਰ ਰੱਖੇ ਨੇ, ਬੜੇ ਬੜੇ ਘੋੜੇ ਔਰ ਇਹ ਯੋਧੇ ਤੁਹਾਡੇ ਨਾਲ ਨੇ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ, ਕਿ ਅਸੀਂ ਸ਼ਸਤਰ ਚੁੱਕੇ ਨੇ ਫॉर ਦਾ ਪ੍ਰੋਟੈਕਸ਼ਨ ਆਫ ਦਾ ਡਾਊਨ ਟ੍ਰੋਡਨ, ਗਰੀਬਾਂ ਦੀ ਰੱਖਿਆ ਦੇ ਲਈ। ਜਰਵਾਣਾ ਟਾਇਰੈਂਟ ਨੂੰ ਕਹਿੰਦੇ ਨੇ, ਜ਼ਾਲਮ ਨੂੰ ਕਹਿੰਦੇ ਨੇ, ਔਰ ਜ਼ਾਲਮ ਨੂੰ ਸਜ਼ਾ ਦੇਣ ਦੇ ਲਈ। ਸੋ ਅਸੀਂ ਸਮਝਦੇ ਹਾਂ ਵੀ ਜੇ ਅਮਰੀਕਾ 'ਚ ਬੈਠੇ ਆ ਸੈਕੰਡ ਅਮੈਂਡਮੈਂਟ ਦੇ ਥੱਲੇ ਰਾਈਟ ਟੂ ਵੇਅਰ ਐਂਡ ਬੀਅਰ ਆਰਮਸ ਇੱਕ ਬੇਸਿਕ ਜਿਹੜਾ ਉਹ ਹੱਕ ਹੈ ਇੱਕ ਸਿਟੀਜ਼ਨ ਦਾ, ਤੇ ਜਿਨ੍ਹਾਂ ਸਿੱਖਾਂ ਦੀ ਟ੍ਰੇਨਿੰਗ 4 ਸਦੀਆਂ ਪਹਿਲਾਂ ਅਕਾਲ ਤਖਤ ਔਰ ਮੀਰੀ ਪੀਰੀ ਦੀਆਂ 2 ਤਲਵਾਰਾਂ ਔਰ 4 ਸਦੀਆਂ ਅਸੀਂ ਮੁਗਲ ਅਫਗਾਨ ਅੰਗਰੇਜ਼ਾਂ ਨਾਲ, ਭਾਈ ਮਹਾਰਾਜ ਸਿੰਘ ਦਾ ਵੀ ਸ਼ਹੀਦੀ ਦਿਨ ਇਹਨਾਂ ਦਿਨਾਂ 'ਚ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਖਿਲਾਫ ਰਿਵੋਲਟ ਦਾ ਝੰਡਾ ਚੁੱਕਿਆ ਸੀ। ਫਿਰ ਸਾਡੇ ਉਹ ਗਦਰੀ ਬਾਬੇ ਹੋਣ, ਭਗਤ ਸਿੰਘ ਹੋਣ, ਊਧਮ ਸਿੰਘ ਹੋਣ, ਕਿੱਥੋਂ ਤੱਕ ਜਾ ਕੇ ਔਰ ਸਾਡੇ ਕਰੰਟ ਦੌਰ ਦੇ 1 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘ ਜਿਨ੍ਹਾਂ ਨੇ, ਜੇ ਸਟੇਟ ਨੇ ਸਾਡਾ ਅਕਾਲ ਤਖਤ ਢਾਇਆ ਤੇ ਫਿਰ ਉਸੇ ਅਕਾਲ ਤਖਤ ਦੀ ਸਪਿਰਿਟ ਸੀ, ਉਸ ਖੰਡਰਾਤ ਬਣੇ ਅਕਾਲ ਤਖਤ ਦੇ ਸਾਹਮਣੇ ਬਿਆਨ ਸਿੰਘ ਸਤਵੰਤ ਸਿੰਘ ਨੇ ਅਰਦਾਸ ਕੀਤੀ, ਉਸੇ ਖੰਡਰਾਤ ਬਣੇ ਅਕਾਲ ਤਖਤ ਦੇ ਸਾਹਮਣੇ ਜਿੰਦੇ ਸੁੱਖੇ ਨੇ ਅਰਦਾਸ ਕੀਤੀ, ਔਰ ਉਹਨਾਂ ਨੇ ਹਿਸਟਰੀ ਬਦਲ ਕੇ ਰੱਖਤੀ। ਉਹਨਾਂ ਨੇ ਤੋੜ ਦਿੱਤਾ ਉਹ ਇੰਦਰਾ ਹੋਏ ਵੈਦਿਆ ਹੋਏ ਉਸੇ ਹੀ ਰਸਤੇ ਜਿੱਧਰ ਕਿ ਜਰਵਾਣੇ ਕੀ ਪੱਖਿਆ ਦਾ ਆਦੇਸ਼ ਸੀ ਗੁਰੂ ਹਰਗੋਬਿੰਦ ਸਾਹਿਬ ਦਾ। ਸੋ ਅਸੀਂ ਜਿੱਥੇ ਇਸ ਮੌਕੇ ਜਿਹੜਾ 4 ਜੁਲਾਈ ਦਾ ਥਾਂ ਸੈਲੀਬ੍ਰੇਸ਼ਨਸ ਹੋਣਗੀਆਂ, ਆਤਿਸ਼ਬਾਜ਼ੀਆਂ ਹੋਣਗੀਆਂ, ਸਾਰੇ ਪਰਿਵਾਰਾਂ ਦੇ ਨਾਲ ਮਿਲ ਕੇ ਇਹਨੂੰ ਕਰਾਂਗੇ। ਸੋ ਉਦੋਂ ਤੁਸੀਂ ਆਪਣਾ 4 ਸਦੀਆਂ ਦਾ ਇਤਿਹਾਸ ਵੀ ਯਾਦ ਰੱਖੋ, ਉਹਦਾ ਗੁਰੂ ਦਾ ਹੁਕਮ ਵੀ ਇਹ ਯਾਦ ਰੱਖੋ, ਔਰ ਇਹ 10ਵੇਂ ਪਾਤਸ਼ਾਹ ਦਾ ਹੀ ਫਰਮਾਨ ਹੈ, ਸ਼੍ਰੀ ਮੁਖਵਾਕ ਪੰਨਿਓ ਗਰੀਬ ਨਵਾਜ ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਜਿਹੜੀ ਪੋਲੀਟੀਕਲ ਪਾਵਰ ਹੈ ਉਹ ਜੁੜੀ ਹੋਈ ਹੈ ਸ਼ਸਤਰਾਂ ਦੇ ਨਾਲ। ਜੇ ਤੁਹਾਡੇ ਕੋਲ ਮਾਈਟ ਹੈ, ਪਾਵਰ ਹੈ, ਤੁਸੀਂ ਆਪਣੀ ਆਜ਼ਾਦੀ ਲੈ ਸਕਦੇ ਹੋ, ਆਜ਼ਾਦੀ ਨੂੰ ਡਿਫੈਂਡ ਕਰ ਸਕਦੇ ਹੋ। ਤੇ ਇਹ ਵੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਕਦੇ ਕਿਸੇ ਨੇ ਰਾਜ ਸ਼ਕਤੀ ਸੋਵਰਨਿਟੀ ਪਲੇਟਰ ਤੇ ਰੱਖ ਕੇ ਤਸ਼ਤਰੀ 'ਚ ਰੱਖ ਕੇ ਨਹੀਂ ਦਿੱਤੀ। ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਤੁਹਾਨੂੰ ਤਾਕਤ ਦੇ ਨਾਲ ਹੀ ਮਿਲਦੀ ਹੈ। ਔਰ ਸ਼ਸਤਰ ਗੁਰੂ ਨੇ ਸਾਨੂੰ ਸ਼ਸਤਰਧਾਰੀ ਹੋਣਾ ਸਿਖਾਇਆ। 10ਵੇਂ ਪਾਤਸ਼ਾਹ ਦਾ ਫਰਮਾਨ ਰਿਹਾ ਕਿ ਜਿਹੜਾ ਬਿਨਾਂ ਸ਼ਸਤਰਾਂ ਤੋਂ ਹੈ ਉਹਨੂੰ ਮੈਂ ਦੀਦਾਰ ਨਹੀਂ ਦਿਆਂਗਾ। ਔਰ ਇਹ ਕਿਰਪਾਨ ਸਾਡੇ ਉਸ ਹੱਕ ਦੀ ਕਿਰਪਾ ਤੇ ਆਨ, ਇਹ ਗ੍ਰੇਸ ਹੈ, ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਹਿਊਮਨ ਰਾਈਟਸ ਨੂੰ ਕਹਿੰਦੇ ਨੇ, ਆਜ਼ਾਦੀ ਨੂੰ ਕਹਿੰਦੇ ਨੇ, ਕਿ ਭਾਈ ਇਸ ਦੇ ਲਈ ਕਿਰਪਾਨ ਸਾਡੇ ਗਾਤਰੇ। ਔਰ ਅਸੀਂ ਅੱਜ ਆਪਣੇ ਉਹਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਵੀ ਜਿਨ੍ਹਾਂ ਨੇ ਗੁਰੂ ਦੇ ਇਸ ਰਸਤੇ ਤੇ ਤੁਰਦਿਆਂ ਸੱਚ ਹੱਕ ਇਨਸਾਫ ਲਈ ਕੁਰਬਾਨੀਆਂ ਕੀਤੀਆਂ, ਔਰ ਜਿਹੜੇ ਅੱਜ ਵੀ ਸਚਿਆਰਤਾ ਦੇ ਨਾਲ ਇਸ ਰਸਤੇ ਦੇ ਉੱਤੇ ਆਜ਼ਾਦੀ ਦੇ ਖਾਲਿਸਤਾਨ ਦੀ ਕਾਇਮੀ ਦੇ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਸਿਰਜਣ ਦੇ ਲਈ ਜਿਹੜੇ ਜੂਝ ਰਹੇ ਨੇ, ਉਹਨਾਂ ਸਾਰਿਆਂ ਦੇ ਲਈ ਵੀ ਅਸੀਂ ਅਰਦਾਸ ਕਰੀਏ। ਸਾਡੀ 4 ਜੁਲਾਈ ਇਹੀ ਹੋਏਗੀ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ,
ਵਿਊਅਰਸ, ਅਸੀਂ ਚਾਹੁੰਦੇ ਹਾਂ ਤੁਹਾਡੀ ਮਾਈਕ ਸਹਾਇਤਾ ਜਿਹੜੀ ਕਿ TV 84 ਲਈ ਬਹੁਤ ਹੀ ਜ਼ਰੂਰੀ ਹੈ, ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਨੂੰ ਲਗਾਤਾਰ ਜਾਰੀ ਕਰ ਰਿਹਾ, ਉਸ ਉੱਪਰ ਆਪਣੇ ਜੋ ਵੀ ਬੰਦੇ ਹੈਗੇ ਨੇ ਵਿਚਾਰ ਉਹ ਦੇ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੇ ਦਸਵੰਧ ਰਾਹੀਂ ਇਸ ਵਿੱਚ ਯੋਗਦਾਨ ਪਾ ਸਕਦੇ ਹੋ। ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ PayPal ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣੋ ਜੀ, ਜਾਂ ਫਿਰ ਤੁਸੀਂ TV84 ਦੇ ਨਾਂ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਇਸ ਪਤੇ ਤੇ ਮੇਲ ਕਰ ਸਕਦੇ ਹੋ ਜੀ। 36-0137th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ ਫਿਰ ਤੁਸੀਂ ਸਾਡੇ ਨਾਲ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ 5164060694। ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ।